ਉਹ ਲਾਲ ਸੀ, ਹੋਰ ਕੀ ਨਾਮ ਸੀ ਉਹਨਾਂ ਦਾ? ਇਹਨਾਂ ਨੂੰ ਸਰਦਾਰ ਸਰਦਾਰ ਬੋਲਦੇ ਹਨ। ਅੱਛਾ, ਇਹ ਪਤਾ ਨਹੀਂ ਨਾ ਉਹਦਾ ਕੀ ਸੀ। ਠੀਕ ਹੋ ਗਿਆ। ਤੇ ਉਹ ਤੇ ਜੋ ਪਿੰਡ ਦੀ ਹਿਫਾਜ਼ਤ ਬੜੀ ਕਰਦੇ ਸਨ। ਉਹ ਅੱਛਾ, ਬੰਦੇ ਨੂੰ ਵਾਲਡ ਤੇਲ ਲਾ ਕੇ ਵੀ ਨਾ ਫਿਰਨੇ से ਬਾਹਰ ਰੱਖ ਕੇ ਵੀ ਨਾ ਫਿਰਨੇ ਦੇ ਗਲੀਆਂ 'ਚ। ਇਹ ਕੀ ਗੱਲ ਹੋਈ? ਇਹਦੇ ਕੋ ਬੰਦੇ ਚੰਗੇ ਹਨ। ਤੇਲ ਲਾ ਉਹ ਕੇ? ਆਂਦੇ ਹਨ ਨਹੀਂ ਪਿੰਡ 'ਚ ਤੇਲ ਲਾ ਕੇ ਵਾਦੇ ਵਾਹ ਕੇ ਬੰਦਾ ਨਾ ਫਿਰੇ ਬਸ। ਕਿਉਂ, ਇਹਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਇਹ ਸੀ ਕਿ ਠੀਕ ਨਹੀਂ ਉਹਨੇ ਇਸ ਗੱਲ ਨੂੰ ਪਸੰਦ ਸਮਝਦੇ। ਅੱਛਾ, ਧੀਆਂ ਭੈਣਾਂ ਮਤਲਬ ਬਹੁਤ ਤੁਹਾਨੂੰ ਪਤਾ ਖੁੱਲਾ ਹੁੰਦਾ ਸੀ ਹੁਣ ਤੇ ਨਾ। ਹਾਂ ਉਦੋਂ ਦਰਵਾਜ਼ੇ ਵੀ ਨਹੀਂ ਹਨ ਹੁੰਦੇ ਤੇ ਨਲਕੇ ਵੀ ਘਰਾਂ 'ਚ ਨਹੀਂ ਹਨ ਹੁੰਦੇ। ਹਾਂ, ਉਹ ਕਿਸੇ ਨੂੰ ਫਰੈਂਡ ਤੋਂ ਨਹੀਂ ਹਨ ਦਿੰਦੇ। ਸਹੀ। ਉਹਨਾਂ ਦਾ ਜ਼ੋਰ ਸੀ, ਉਹਨਾਂ ਦਾ ਟਿਲ ਸੀ। ਉਹ ਬੜੇ ਚੰਗੇ ਬਾਅਦ 'ਚ ਵੀ ਆਏ ਨੇ, ਉਹਨਾਂ ਦੇ ਪੁੱਤਰ ਵੀ ਆਏ ਨੇ ਇੱਥੇ ਫਿਰ ਟੋਟਾ ਅੱਛਾ ਲੈ ਕੇ। ਅੱਛਾ 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 ਤੇ ਮਿਲ ਕੇ ਗਏ ਨੇ ਫਿਰ ਉਹ ਸਰਦਾਰਾ ਸਾਈ ਵੀ ਜਾਉਂਦਾ ਸੀ ਅੱਛਾ ਤੇ ਰੱਬ ਸਾਡਾ ਪਾ ਕਰੇ ਮੰਗਲ ਸਾਈ ਵੀ ਜਾਉਂਦਾ ਸੀ। ਅੱਛਾ। ਤੇ ਇੱਕ ਬਾਬਾ ਜਵਾਇਆ ਸੀ, ਉਹਨਾਂ ਨੂੰ ਜਦੋਂ ਸਾਰਿਆਂ ਕੋਲ ਜਿਵੇਂ ਮਿਲ ਕੇ ਇੱਥੇ ਵਿਸਾਖੀ ਹੋ ਇਹਨਾਂ ਦਾ ਗਈ, ਦੀਵਾਲੀ ਹੋ ਗਈ। ਵਿਸਾਖੀ ਦੀਵਾਲੀ ਫਿਰ ਰੰਗ ਰੋੜਨਾ ਇੱਕ ਦੂਜੇ ਦੇ ਪਾਣੇ ਤਾਂ ਸਾਨੂੰ ਪਤਾ ਰੰਗ ਰੰਗ ਘੋਲ ਕੇ ਰੋੜਦੇ। ਅੱਛਾ, ਆਈ ਸਮਝ। ਤੇ ਅੱਜ ਸਹੀ। ਕੀ ਹੈ ਜੀ, ਅੱਜ ਮਤਲਬ ਹੋਲੀ ਹੈ। ਹਾਂ, ਫਿਰ ਪੋਰੀ ਦੀ ਤੇ ਮਾਂ ਖਾਦੀ ਇਹ ਵੀ ਮਨਾਉਂਦੇ ਸਨ। ਅੱਛਾ, ਪੋਰੀ ਰਾਤ ਨੂੰ ਖਿਚੜੀ ਪਕਾ ਲੈਣੀ, ਸਵੇਰੇ ਮਾਂ ਚੜ ਜਾਣਾ ਕਰਨਾ। ਹਾਂ, ਪੋਰੀ ਦੀ ਤੇ ਮਾਂ ਖਾਦੀ ਇਹ ਸਾਰੇ ਤਿਉਹਾਰ ਉਹਨਾਂ ਦੇ ਸਨ ਮਨਾਉਂਦੇ ਤੇ ਅੱਛਾ, ਐਸੇ ਮੁਸਲਮਾਨ ਜਿਹੜੇ ਨਾਲ ਉਹ ਵੀ ਉਹਨਾਂ ਨੂੰ ਖੁਸ਼ੀ ਦੇ ਤਿਉਹਾਰ ਮਨਾਉਂਦੇ। ਹਾਂ। ਉਹ ਵੀ ਨਾਲ ਲਗੇ ਫਿਰਦੇ ਹਨ। ਯਾਨੀ ਆਪਸ ਵਿੱਚ ਉਸ ਵਕਤ ਮੋਹ ਪਿਆਰ ਹੈ ਸੀ ਤੇ ਹਾਂ, ਇਸ ਚੀਜ਼ ਬੜਾ। ਦੀ ਤਫਰੀਕ ਨਹੀਂ ਬੜੀ ਕੀਤੀ ਜਾਂਦੀ। ਬੜੀ ਬੜੀ ਮੁਹੱਬਤ ਸੀ। ਖੱਤਰੀਆਂ ਦਾ ਇਹ ਨਾਂ ਜਿਸ- ਤੇ ਇੱਕੋ ਹੀ ਵੱਡੇ ਦਾ ਨਾਂ ਸਾਨੂੰ ਯਾਦ ਹੈ, ਤਰਨ ਸਿੰਘ। ਤਰਨ ਸਿੰਘ। ਹਾਂਜੀ, ਉਹਦਾ ਅੱਛਾ। ਪੁੱਤਰ ਸੀ ਲਾਲ ਸਿੰਘ। ਅੱਛਾ ਤੇ ਬਾਕੀ ਇੱਕੋ ਹੀ ਘਰ ਉਹ ਹਿਸਾਬ ਨਾਲ ਖੱਤਰੀਆਂ ਦਾ ਸੀ। ਅੱਛਾ, ਲੰਬੜ ਸਨ ਪਿੰਡ ਦੇ। ਉਹੀ ਤਰਨ ਉਹ- ਸਿੰਘ ਜਿਹੜਾ ਉਹ ਪਿੰਡ ਦਾ ਲੰਬੜ ਹੋਈ ਸੀ। ਲੰਬੜ ਸੀ ਅੱਛਾ, ਮੁੰਡੇ ਦਾ ਨਾਮ ਲਾਲ ਸਿੰਘ ਸੀ। ਲਾਲ ਸਿੰਘ। ਉਹਨਾਂ ਜਿਹੜੇ ਖੱਤਰੀਆਂ ਚੋਂ ਇਹ ਸਨ ਤੇ ਬਾਕੀ ਸਨ ਦੂਜੇ ਸਿੱਖ। ਅੱਛਾ ਉਹ ਸਨ ਕੋਈ ਜਾਗਰ ਸਿੰਘ ਖਵਾਉਂਦਾ ਸੀ, ਕੋਈ ਆਪਣਾ ਅਮਲੀ ਖਵਾਉਂਦਾ ਸੀ। ਅੱਛਾ ਇਸ ਤਰ੍ਹਾਂ ਦੇ ਨਾਂ ਹੈ ਸਾਨੂੰ ਕੋਈ ਦੋ ਚਾਰ। ਅੱਛਾ, ਇੱਕ ਅਮਲੀ, ਹਾਂ, ਇੱਕ ਜਾਗਰ, ਜਾਗਰ। ਇੱਕ ਤਰਨ। ਤਰਨ ਤੇ ਲਾਲ ਦੋਵੇਂ ਪਿਓ ਪੁੱਤਰ ਸਨ। ਇਹ ਪਿਓ ਪੁੱਤਰ ਸਨ ਦੋਵੇਂ। ਅੱਛਾ, ਹਾਂਜੀ। ਨਾਮਧਾਰੀ ਅੱਗੋਂ ਕਹਿੰਦੇ ਹਨ। ਅੱਲਾ ਬਿਹਤਰ ਜਾਣੇ ਨਾਮਧਾਰੀ ਇੱਕ ਸੋਧੀ ਆਉਂਦੇ ਹਨ, ਉਹ ਸੋਧੀ ਬੜੇ ਨੇ ਮਤਲਬ ਪਰਹੇਜ਼ਗਾਰ ਬੜੇ ਹਨ। ਅੱਛਾ, ਉਹ ਨਾਮਧਾਰੀਆਂ ਨੂੰ ਉਸੇ ਹੀ ਟੱਬਰ ਨੂੰ ਖੱਤਰੀ ਵੀ ਆਂਦੇ ਹਨ, ਨਾਮਧਾਰੀਆ ਵੀ ਆਂਦੇ ਹਨ ਤੇ ਹਾਂਜੀ ਸੋਧੀ ਵੀ ਆਂਦੇ ਹਨ। ਹਾਂਜੀ, ਅੱਛਾ, ਪਰਹੇਜ਼ਗਾਰ ਕੀ ਸਨ ਉਹ? ਪਰਹੇਜ਼ਗਾਰ ਬੜੇ ਹਨ ਵੀ ਨਾ ਉਹਨਾਂ ਹਲਾਲ ਗੋਸ਼ਤ ਖਾਣਾ, ਅੱਛਾ ਨਾ ਉਹਨਾਂ ਗੰਢਾ ਖਾਣਾ, ਅੱਛਾ ਨਾ ਉਹਨਾਂ ਥੋਮ ਖਾਣਾ, ਅੱਛਾ, ਨਾ ਉਹਨਾਂ ਝਟਕਾ ਖਾਣਾ ਮਤਲਬ ਟੋਕੇ ਨਾਲ ਜਾਂ ਸਿਰ ਲਾ ਕੇ ਆਹਾ, ਠੀਕ ਹੈ। ਉਹ ਵੀ ਨਹੀਂ ਹਨ ਉਹ ਖਾਂਦੇ। ਅੱਛਾ ਅੱਛਾ ਅੱਛਾ, ਹਾਂਜੀ, ਇਦੋਂ ਉਹਨਾਂ ਨੂੰ ਆਂਦੇ ਹਨ ਇਹ ਸੋਧੀ ਨੇ ਬੜੇ ਧਿਆਨ ਰੱਖਦੇ ਨੇ ਤੇ ਨਾਮਧਾਰੀ ਆਂਦੇ ਨੇ ਹਰ ਹਾਂ। ਚੀਜ਼ ਨੂੰ ਪਰਹੇਜ਼ ਨਾਲ ਖਾਂਦੇ। ਤੁਸੀਂ ਦੱਸ ਦਿਓ, ਜਿਸ ਦਿਨ ਕੋਈ ਝਟਕਾ ਹੁੰਦਾ ਸੀ ਜਾਂ ਕੋਈ ਹਲਾਲ ਕਰਦਾ ਸੀ? ਉਹ ਲਾਲ ਜਿਹੜਾ ਕੋਈ ਮਾਲ ਸਿੱਖ ਸੁੱਖ ਕਰਦੇ ਹਨ ਨਾ, ਜਿੱਦਾਂ ਲੈ ਲਾ ਹਾਂ ਉਹ ਆਪਣਾ ਬੂਹਾ ਬੰਦ ਕਰ ਛੱਡਦੇ ਹਨ, ਆਪਣੀ ਖੂਹੀ ਤੋਂ ਪਾਣੀ ਨਹੀਂ ਹਨ ਲੈਣ ਦਿੰਦੇ ਉਹਨਾਂ ਨੂੰ, ਉਹਨਾਂ ਨੇ ਆਪਣੀ ਖੂਹੀ ਤੋਂ ਲਿਆਓ ਜਾ ਕੇ। ਅੱਛਾ। ਅਸਲਾਮ ਵਾਲੇਕੁਮ ਜੀ ਦੋਸਤੋ, ਵਕਾਰ ਤਰੀਨ ਵਲਾਗ 'ਚ ਤੁਹਾਨੂੰ ਜੀ ਆਇਆਂ ਨੂੰ। ਅੱਜ ਅਸੀਂ ਬੈਠੇ ਹਾਂ ਜੀ ਪਿੰਡ ਮਸੈਕੇ ਵਾਲੀ। ਪਿੰਡ ਮਸੈਕੇ ਵਾਲੀ ਜਿਹੜੀ ਹੈ ਜ਼ਿਲ੍ਹਾ ਗੁਜਰਾਂਵਾਲਾ ਦੇ ਵਿੱਚ ਹੈ ਤੇ ਅਲੀਪੁਰ ਚੱਠਾ ਰੋਡ ਦੇ ਉੱਤੇ। ਤੇ ਅੱਜ ਪਿੰਡ ਮਸੈਕੇ ਵਾਲੀ ਦੇ ਵਿੱਚ 47 ਤੋਂ ਪਹਿਲਾਂ ਕਿਵੇਂ ਦਾ ਵਸੇਬ ਸੀ, ਕੌਣ ਲੋਕ ਰਹਿੰਦੇ ਸਨ, ਕਿਵੇਂ ਰਹਿਣ ਵਸੋ ਸੀ, ਇਹ ਸਾਰੇ ਬਾਰੇ 'ਚ ਅਸੀਂ ਗੱਲਬਾਤ ਕਰਾਂਗੇ। ਕਿਹੜੇ ਕਿਹੜੇ ਇੱਥੇ ਸਰਦਾਰ ਜਾਂ ਹਿੰਦੂ ਜਾਂ ਖੱਤਰੀ ਜਿਹੜੇ 47 ਤੋਂ ਪਹਿਲਾਂ ਰਹਿੰਦੇ ਸਨ, ਉਹਨਾਂ ਸਾਰਾ ਬਾਰੇ ਅਸੀਂ ਮਾਲੂਮਾਤ ਲੈਣ ਵਾਸਤੇ ਅਸੀਂ ਦਾਵਤ ਦਿੱਤੀ ਹੈ ਚਾਚਾ ਜੀ ਹਬੀਬੁੱਲਾ ਸਾਹਿਬ ਨੂੰ। ਇਹਨਾਂ ਕੋਲੋਂ ਗੱਲਾਂ ਬਾਤਾਂ ਸੁਣਾਂਗੇ। ਸੁਣਾਓ ਜੀ ਬਜ਼ੁਰਗੋ, ਕੀ ਹਾਲ ਜੇ? ਖਰੀਏ ਤੇ ਠੀਕ ਠਾਕ ਹੋ? ਸ਼ੁਕਰ ਹੈ ਅੱਲਾ ਦਾ, ਰਾਜੀ ਬਾਜੀ ਹੋ? ਅੱਲਾ ਦਾ ਫਜ਼ਲ ਹੈ। ਅੱਛਾ ਅੱਛਾ, ਤੇ ਕੀ ਨਾਂ ਜੀ ਆਪਣਾ ਪੂਰਾ? ਹਬੀਬੁੱਲਾ। ਹਬੀਬੁੱਲਾ। ਤੇ ਅੱਬਾ ਜੀ ਦਾ ਕੀ ਨਾਂ ਸੀ? ਮਮਸੈਨ। ਮੁਹੰਮਦ ਸੈਨ। ਤੇ ਸ਼ੁਰੂ ਤੋਂ ਹੀ ਇੱਥੇ ਰਹਿੰਦੇ ਹੋ ਇਸੇ ਪਿੰਡ? ਹਾਂਜੀ, ਅਸੀਂ ਸ਼ੁਰੂ ਤੋਂ ਹੀ ਪਿਓ ਦਾਦਿਓ ਇੱਥੇ ਹੀ ਆ। ਇੱਥੇ। ਤੇ ਪਿੰਡ ਦਾ ਨਾਮ ਮਸੈਕੇ ਵਾਲੀ ਹੈ ਸ਼ੁਰੂ ਤੋਂ ਹੀ ਜਾਂ ਕੋਈ ਹੁਣ ਮਸੈਕੇ ਵਾਲੀ ਪਿਆ? ਨਹੀਂ, ਆਹ ਤੇ ਜਿਉਂ ਹੋਈ ਸੰਭਾਲੀ ਆ, ਸ਼ੁਰੂ ਤੋਂ ਹੀ ਮਸੈਕੇ ਵਾਲੀ ਸੁਣਿਆ। ਨਹੀਂ, ਦੱਸ ਦੇਣਾ ਕਿ ਪਿੰਡ ਪਹਿਲਾਂ ਕਿਧਰੇ ਲਾਮੇ ਸੀ ਤੇ ਉਧਰੋਂ ਸ਼ਿਫਟ ਹੋਇਆ ਇੱਧਰ। ਉਹ ਪਹਿਲਾਂ ਹੀ ਵਡੇਰੇ ਕਦੀ ਕਦੀ ਬੈਠੇ ਗੱਲਾਂ ਕਰਦੇ ਹਨ ਕਿ ਉਹ ਜਿਹੜੀ ਖੂਹੀ ਸੀ ਫਕੀਰਾਂ ਦੀ, ਉੱਥੇ ਪਿੰਡ ਸੀ। ਅੱਛਾ ਉਹ ਪਤਾ ਨਹੀਂ ਉਹ ਕਿਹੜੀ ਸਦੀ ਦਾ ਫਿਰ ਇੱਥੇ ਆ ਗਿਆ, ਉੱਥੇ ਸਹੀ। ਉਹ ਪਿੰਡ ਨਾਲ ਗਰਕ ਹੋ ਗਿਆ। ਅੱਛਾ ਉਹ ਸੁਣਨ ਦਰ ਆਈ ਹੈ ਕਿ ਬਾਰੇਹਾਂ ਦਾ ਕੋਲ ਜਿਹੜਾ ਉੱਥੇ ਕਾਕੀ ਹੋਇਆ ਬਾਰੇਹਾਂ। ਅੱਛਾ ਉਹਨੇ ਕੋਈ ਤੋਪ ਬਣਾਈ ਤੋਂ ਚੈੱਕ ਕਰਨ ਲੱਗਾ ਤੇ ਗੋਲਾ ਕੱਢਿਓ ਹੋ ਤੇ ਉਹ ਵੱਜਾ ਪਿੰਡ ਦੇ ਵਿੱਚ ਆਉਂਦੇ। ਕੱਚੇ ਮਕਾਨ ਹੁੰਦੇ ਹਨ ਲੋਕਾਂ ਦੇ, ਅੱਛਾ ਤੇ ਉਹ ਪਿੰਡ ਜਿਹੜਾ ਡਿੱਗ ਪਿਆ। ਸਹੀ। ਉਹ ਲੋਕਾਂ ਫਿਰ ਇੱਥੇ ਆਣ ਕੇ ਮਕਾਨ ਪਾ ਲਿਆ।
ਉਹ ਤੋਪ ਕਿਨੇ ਬਣਾਈ ਸੀ? ਕਾਕੀ ਨਾ? ਉਹ ਬਾਰੇ ਹਾਂ ਕੋਈ ਦੱਸਦੇ ਹਨ ਅੱਛਾ ਸਾਡੇ ਵਡੇਰੇ ਬਾਰੇ ਹਾਂ। ਚਲੋ ਠੀਕ ਹੋ ਗਿਆ। ਉਹ ਆਂਦੇ ਨੇ ਅਜੇ ਵੀ ਹੈ ਉਹ ਪਪੰਗੀਆਂ ਦੀ ਤੋਪ ਖਵਾਉਂਦੀ ਹੈ ਲਾਹੌਰ ਪਈ ਹੈ। ਅੱਛਾ ਚਲੋ ਉਹ ਤੇ ਇੰਜੀ ਗੱਲਬਾਤ ਕਿਸੇ ਨੇ ਜਿਵੇਂ ਚਲਾਈ ਤੋਂ ਇਵੇਂ ਚੱਲ ਪਈ। ਹਾਂ ਅੱਛਾ ਮੈਨੂੰ ਇਹ ਦੱਸੋ ਕਿ ਇਸ ਪਿੰਡ ਦੇ ਵਿੱਚ ਜਦੋਂ 47 ਤੋਂ ਪਹਿਲਾਂ ਕਿੰਨੇ ਕੁ ਮੁਸਲਮਾਨ ਸਨ ਤੇ ਕਿੰਨੇ ਕੁ ਬਾਕੀ ਕੌਮਾਂ ਇੱਥੇ ਰਹਿੰਦੀਆਂ ਸਨ? ਮੁਸਲਮਾਨ ਤਕਰੀਬਨ ਹਿੰਦੂਆਂ ਨਾਲੋਂ ਜ਼ਿਆਦਾ ਹਨ। ਅੱਛਾ ਹਾਂ ਜੋ ਸੁਣਿਆ ਸਹੀ। ਤੇ ਹਿੰਦੂਆਂ ਦੇ ਘਰ ਉਦੋਂ ਥੋੜੇ ਹਨ ਕੋਈ 10-20 ਘਰ ਤੇ ਸਨ। ਸਿੱਖਾਂ ਦੇ? ਖੱਤਰੀਆਂ ਦੇ 2-3 ਘਰ ਸਨ ਬਾਕੀ ਸਿੱਖਾਂ ਦੇ ਸਨ। ਅੱਛਾ ਉਹਨਾਂ 'ਚ ਜਿਹੜੇ ਨਾਂ ਤੁਹਾਂ ਸੁਣੇ ਨੇ ਜਿਹੜੇ ਤੁਹਾਡੇ ਚੇਤੇ ਨੇ ਉਹ ਜ਼ਰਾ ਨਾਂ ਤੇ ਦੱਸੋ ਹਾਂ, ਕਿਹੜੇ ਕਿਹੜੇ ਨਾਂ ਯਾਦ ਨੇ? ਖੱਤਰੀਆਂ ਦਾ ਨਾਂ ਤੇ ਇੱਕੋ ਹੀ ਵੱਡੇ ਦਾ ਨਾਂ ਸਾਨੂੰ ਯਾਦ ਹੈ, ਤਰਨ ਸਿੰਘ। ਤਰਨ ਸਿੰਘ। ਹਾਂਜੀ ਉਹਦਾ ਅੱਛਾ। ਪੁੱਤਰ ਸੀ ਲਾਲ ਸਿੰਘ। ਅੱਛਾ ਤੇ ਬਾਕੀ ਇੱਕੋ ਹੀ ਘਰ ਉਹ ਹਿਸਾਬ ਨਾਲ ਖੱਤਰੀਆਂ ਦਾ ਸੀ। ਅੱਛਾ ਲੰਬੜ ਸਨ ਪਿੰਡ ਦੇ। ਉਹੀ ਤਰਨ ਉਹ- ਸਿੰਘ ਜਿਹੜਾ ਉਹ ਪਿੰਡ ਦਾ ਲੰਬੜ ਹੋਈ ਸੀ? ਲੰਬੜ ਸੀ। ਅੱਛਾ ਮੁੰਡੇ ਦਾ ਨਾਮ ਲਾਲ ਸਿੰਘ ਸੀ? ਲਾਲ ਸਿੰਘ ਸੀ। ਅੱਛਾ ਹੋਰ ਕੋਈ ਨਾਂ? ਉਹਨਾਂ ਜਿਹੜੇ ਖੱਤਰੀਆਂ ਚੋਂ ਇਹ ਸਨ ਤੇ ਬਾਕੀ ਸਨ ਦੂਜੇ ਸਿੱਖ। ਅੱਛਾ ਉਹ ਸਨ ਕੋਈ ਜਾਗਰ ਸਿੰਘ ਖਵਾਉਂਦਾ ਸੀ, ਕੋਈ ਆਪਣਾ ਅਮਲੀ ਖਵਾਉਂਦਾ ਸੀ। ਅੱਛਾ ਇਸ ਤਰ੍ਹਾਂ ਦੇ ਨਾਂ ਹੈ ਸਾਨੂੰ ਕੋਈ 2-4। ਅੱਛਾ ਇੱਕ ਅਮਲੀ, ਹਾਂ ਇੱਕ ਜਾਗਰ, ਜਾਗਰ, ਇੱਕ ਤਰਨ। ਤਰਨ ਤੇ ਲਾਲ ਆ ਦੋਵੇਂ ਪਿਓ ਪੁੱਤਰ ਸਨ? ਇਹ ਪਿਓ ਪੁੱਤਰ ਸਨ ਦੋਵੇਂ। ਅੱਛਾ ਅੱਛਾ ਜੀ, ਲੰਬੜਦਾਰੀ ਵੀ ਇਹਨਾਂ ਦੇ ਕੋਲ ਸੀ? ਲੰਬੜ ਵੀ ਇਹਨਾਂ ਕੋਲ ਸੀ। 1.5 ਮਰਬੇ ਦੇ ਮਾਲਕ ਸਨ। ਅੱਛਾ ਇਹ ਮਾਲਕੀ ਸਾਰੀ ਉਹਨਾਂ ਦੀ ਇੱਥੇ ਹੀ ਸੀ ਮਸੈਕੇ ਵਾਲੀ ਦੇ ਵਿੱਚ ਹੀ? ਪਿੰਡ ਮਸੈਕੇ ਹਾਂ ਵਾਲੀ ਜੀ ਦੇ ਇੱਥੇ ਲਾਂਭੇ ਹੀ ਵੀ ਸੀ। ਹੈ ਸੀ? ਨਹੀਂ ਇੱਥੇ ਹੀ ਸੀ ਸੁਣਿਆ। ਹਾਂ ਆ ਖੂਹ ਸੀ ਪਿੱਪਲ ਵਾਲਾ ਉਹਨਾਂ ਦਾ। ਅੱਛਾ ਉੱਥੇ 22-23 ਕਿਲੇ ਭੋਏ ਸੀ ਉਹਨਾਂ ਦੀ ਤੇ ਦੂਸਰੀ ਭੋਏ ਸੀ ਇੱਥੇ ਲੈਂਦੇ ਕਲਰ ਚ ਉਹਨਾਂ ਉਦੋਂ ਲੋਕ ਮਾਲ ਖੋਲ ਕੇ ਕਲਰ ਖਾਂਦੇ ਹਨ ਅੱਛਾ ਤੇ ਮਾਲ ਚੁਗਦਾ ਰਹਿੰਦਾ ਸੀ ਤੇ ਉਹ ਆਪਣੀ ਉਹ ਲੰਬੜਾਂ ਦੀ ਰੱਖ ਖਵਾਉਂਦੀ ਸੀ। ਅੱਛਾ ਉਹ ਆਪਣਾ ਮਾਲ ਉੱਥੇ ਜਾ ਕੇ ਚਾਰਦੇ ਹੁੰਦੇ ਹਨ ਲੰਬੜਾਂ ਦੀ ਰੱਖ ਵਿੱਚ। ਅੱਛਾ ਉਹ ਜਦੋਂ ਸਾਡੇ ਬਾਅਦ ਵਿੱਚ ਵੀ ਜਿਹੜੇ ਲੋਕ ਮਾਲ ਡੰਗਰ ਖੋਲ ਕੇ ਖਾਂਦੇ ਹਨ ਨਾ ਹਾਂ ਹਾਂ ਉਹ ਵੀ ਆਂਦੇ ਹਨ ਭਈ ਉਹ ਲੰਬੜਾਂ ਦੀ ਰੱਖ ਹੈ ਜਰਾ ਕੋ ਲੈ ਚੱਲੀਏ ਕਿਉਂਕਿ ਉਹਦੇ ਫਿਰ ਟੁੱਟਦਾ ਗਿਆ ਨਾ। ਹਾਂ ਹਾਂ ਉਹ ਹਾਂ ਮਰੋਂ ਫਿਰ ਜਿਹੜੇ ਸਾਡੇ ਲੋਕ ਸਨ ਉਹ ਹੀ ਫਿਰ ਚਾਰਦੇ ਚੂਰਦੇ ਫਿਰਦੇ ਹਨ ਨਾ ਕੋਈ ਡੱਕਦਾ ਸੀ ਨਾ ਕੋਈ ਗੱਲ। ਹਾਂ ਜਦੋਂ ਰਹੇ ਨਹੀਂ ਇੱਥੇ ਮਾਲਕ ਹੀ ਨਹੀਂ ਰਹੇ ਹਾਂ ਬਿਲਕੁਲ। ਅਤੇ ਫਿਰ ਜਿਹੜਾ ਮਰਜ਼ੀ ਚਾਰੀ ਜਾਏ। ਹਾਂ ਤੇ ਬਜ਼ੁਰਗੋ ਪਿੰਡ 'ਚ ਖੂਹ ਕਿੰਨੇ ਸਨ ਉਸ ਵਕਤ? ਡੇਰੇ ਜਾਂ ਖੂਹ ਜਿੱਥੇ ਕਵਾਈ ਬੀਜੀ ਹੁੰਦੀ ਸੀ? ਡੇਰੇ ਤੇ ਉਦੋਂ ਏਦਾਂ ਕੋਈ ਨਾ ਖੂਹ ਚੱਲਦੇ ਹਨ। ਅੱਛਾ ਖੂਹਾਂ ਦੇ ਉੱਤੇ ਰਹਿ ਸਿਰਫ ਲੰਬੜਾਂ ਦੀ ਹੀ ਉੱਥੇ ਹੈ ਸੀ ਪਿੱਪਲ ਵਾਲੇ ਖੂਹ ਤੇ। ਅੱਛਾ ਤੇ ਦੂਜੇ ਖੂਹ ਜਦੋਂ ਕਿਸੇ ਜੋਣਾ ਹੁੰਦਾ ਸੀ ਉਦੋਂ ਲਗਾ ਜਾਂਦਾ ਸੀ ਬਾਕੀ ਉਂਝ ਡੇਰਾ ਕੋਈ ਨਹੀਂ ਸੀ ਖੂਹਾਂ ਤੇ। ਅੱਛਾ ਇੱਕ ਪਿੱਪਲ ਵਾਲਾ ਦੱਸਿਆ ਜੇ ਜਿਹੜਾ ਲੰਬੜਾਂ ਦਾ? ਆ ਤੋਂ ਦੂਰਾ ਨਾਲ ਤੂਤ ਵਾਲਾ। ਅੱਛਾ ਉਦੋਂ ਅੱਗੇ ਆ ਜਾਂਦਾ ਸੀ ਉਹਨਾਂ ਪਿੰਡ ਦੇ ਮੋਢਾ ਇੱਥੇ ਬਾਹਮਿਆਂ ਵਾਲਾ। ਅੱਛਾ ਤੇ ਬਾਹਮਿਆਂ ਤੋਂ ਪਰਲੀ ਸਾਈਡ ਤੇ ਪਹਾੜ ਵਾਲ ਸੀ ਖੂਹੀ ਅੱਛਾ। ਫਕੀਰਾਂ ਦੀ ਖਵਾਉਂਦੀ ਸੀ। ਅੱਛਾ ਤੇ ਉਸ ਤੋਂ ਬਾਅਦ ਫਿਰ ਇੱਥੇ ਲੱਗਿਆ ਉਹ ਪਿੰਡ ਦੇ ਚੜ੍ਹਦੀ ਰਾਮੇ ਇੱਕ ਖੂਹ ਸੀ ਭਾਈਆਂ ਵਾਲਾ, ਇੱਕ ਬਖਤੇ ਵਾਲਾ। ਅੱਛਾ ਅੱਗੋਂ ਇਹ ਸਾਈਡ ਤੇ ਆ ਜਾਓ ਕੋਟ ਅਮਰ ਸਿੰਘ ਨੂੰ ਤੇ ਇੱਥੇ ਖੂਹ ਸੀ ਆ ਜਾਨੀ ਵਾਲਾ। ਅੱਛਾ ਆ ਪਿੰਡ ਦੇ ਨਾਲ ਨਜ਼ਦੀਕ ਇਹ ਸੀ ਹੂੰ ਆਵੇ ਵਾਲਾ। ਆਵੇ ਵਾਲਾ ਠੀਕ ਹੈ। ਉਦੋਂ ਅੱਗੇ ਜਾਨੀ ਵਾਲੇ ਤੋਂ ਅੱਗੇ ਸੀ ਸ਼ਰਕ ਵਾਲਾ। ਸੜਕ ਵਾਲਾ ਜਿੱਥੇ ਦੱਸ ਦਿਓ ਕਿ ਉਹ ਮੋਟਰ ਲੱਗੀ ਹੈ ਉਹਦੇ ਉੱਤੇ ਪੀਟਰ ਜਾ ਲਾਇਆ ਉਹਨਾਂ? ਪੀਟਰ ਤੋਂ ਨਾਲ ਚੜ੍ਹਦੀ ਰਾਮੇ ਪੈਲੀ ਸੀ ਉਦੋਂ ਲੱਗੀ ਹੋਈ। ਅੱਛਾ 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 ਉਹ ਸੀ ਸ਼ਰਕ ਵਾਲਾ। ਅੱਛਾ ਇਹ ਸਾਰੇ ਜਿਹੜੇ ਸਨ ਇਸ ਆ ਸਾਈਡ ਤੇ ਲੱਗੇ ਜੋ ਪਿੰਡ ਦੀ ਲਹਿੰਦੀ ਲਾਮੇ ਉਹ ਸੀ ਜਾਗਰੀ ਵਾਲਾ। ਜਾਗਰੀ ਵਾਲਾ ਇਹ ਜਾਗਰ ਸਿੰਘ ਦਾ ਸੀ? ਆ ਜੀ ਇਹ ਜਾਗਰ ਸਿੰਘ ਆਪਣਾ ਇੱਥੇ ਹੀ ਤੁਹਾਂ ਵੇਖਿਆ ਜਾਗਰ ਸਿੰਘ? ਨਹੀਂ 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 ਮੈਂ ਜਦੋਂ ਤੁਹਾਨੂੰ ਦੱਸਿਆ ਕਿ ਅੱਛਾ, ਅੱਛਾ, ਸਾਲ ਦਾ ਸਹੀ। 18 ਤੇ ਠੀਕ ਹੋ ਗਿਆ। ਉਸ ਤੋਂ ਅੱਛਾ। ਬਾਅਦ ਆ ਪਿੰਡ ਦੇ ਇੱਥੇ ਲਾ ਜੋ ਲਹਿੰਦੀ ਲਾਮੇ ਇਹ ਸੀ ਅਮਲੀਆਂ ਵਾਲਾ। ਅੱਛਾ ਆਹ ਕੋਈ ਨਹੀਂ ਵੇਖਿਆ। ਨਹੀਂ ਤੇ ਇਹ ਜਿਹੜੇ ਸਾਰੇ ਖੂਹ ਸਨ ਹਾਂਜੀ ਇਹ ਜਿਹੜਾ ਇਹ ਸਾਰੇ ਸਿੱਖ ਸਰਦਾਰ ਹੀ ਪਹਿਲਾਂ ਵਾਹੁੰਦੇ ਸਨ? ਆਪ ਹੀ ਉਹ ਬਾਂਦੇ ਹਨ ਕਿ ਅੱਛਾ ਅੱਛਾ ਤੇ ਸਾਰੇ ਜਿਹੜੇ ਸਿੱਖ- ਮੁਸਲਮਾਨ ਸਨ ਮੁਸਲਮਾਨਾਂ ਚ ਵੀ ਹੈ ਸੀ ਕਿਸੇ ਕੋਲ ਮਾਲਕੀ ਪਿੰਡ ਦੇ ਨਹੀਂ ਵਿੱਚ? ਨਹੀਂ ਮੁਸਲਮਾਨ ਸਿਰਫ ਉਹ ਖੂਹੀ ਫਕੀਰਾਂ ਦੀ ਸੀ ਨਾ ਆਹੋ ਉਹ ਵੀ ਭੋਏ ਉਹਨਾਂ ਉੱਥੇ ਦਰਬਾਰ ਹੈ। ਅੱਛਾ ਤੇ ਉਹ ਦਰਬਾਰ ਦਾ ਜਿਹੜਾ ਕੋਈ ਬੰਦਾ ਬੈਠਾ ਸੀ ਉਹਦੀ ਸੇਵਾ ਕਰਦਾ ਸੀ ਤੇ ਉਹਦੇ ਨਾਂ ਉਹ ਭੋਏ ਹੋਏ ਸੀ ਤੇ ਅੱਗੋਂ ਜਿਹੜੇ ਉਹਦੇ ਮੰਨਣ ਵਾਲੇ ਹਨ ਹਾਂ ਉਹਦੇ ਬਾਲ ਕੇ ਹਾਂ ਉਹਨਾਂ ਨੂੰ ਫਿਰ ਉਹ ਦੇ ਗਏ ਹਨ 6 ਕਿਲੇ ਭੋਏ ਨੇ ਉਹ
ਬਸ ਬਸ ਉਸ ਤੋਂ ਇਲਾਵਾ ਮਾਲਕੀ ਮੁਸਲਮਾਨਾਂ ਕੋਲ ਕੋਈ ਨਹੀਂ ਸੀ। ਨਹੀਂ ਮੁਸਲਮਾਨਾਂ ਦੀ ਮਾਲਕੀ ਕੋਈ ਨੀ। ਮੁਸਲਮਾਨ ਹੀ ਆ ਸੀ ਸਹੀ ਥੋੜੀ ਜਿਹੀ ਪਰਾਂ ਉੱਥੇ ਖੂਹੀ ਦੇ ਨਾਲ ਲੈਂਦੀ ਲਾਮੇ ਅੱਛਾ ਉਹ ਇਹਨਾਂ ਸਿੱਖਾਂ ਬਾਰੇ ਕੋਟ ਦੀ ਉਹ ਸੀ ਭੋਏ ਅੱਛਾ ਤੇ ਉਹ ਇਹਨਾਂ ਨਾਲ ਮਾਰਿਆਂ ਨੂੰ ਸਮਝ ਕੇ ਨਾ ਤੇ ਉਹ 2-2 ਕਨਾਲਾਂ 3-3 ਕਨਾਲਾਂ ਖੱਤੇ ਦਿੱਤੇ ਸਨ। ਅੱਛਾ ਉਹ ਹੈ ਸੀ ਕੋਈ 2-2.5 ਪੈਲੀਆਂ 3। ਤੇ ਉਹ ਮੁਸਲਮਾਨਾਂ ਨੂੰ ਕਿਉਂ ਦਿੱਤੀ ਸੀ? ਇਹ ਮਜ਼ਾਰੇ ਸਨ ਉਹਨਾਂ ਦੇ ਜਾਂ ਨਹੀਂ, ਨਹੀਂ। ਖੁਦਾਤਰ ਸੀ? ਉਹ ਨਹੀਂ ਖਜ਼ਾਤਰ ਸੀ ਮਾਰੇ ਕਰਕੇ ਤੇ ਚਲੋ ਡੰਗਰਾਂ ਉਹ ਡੁੱਬੇ ਹੀ ਰਹਿੰਦੇ ਹਨ। ਉਦੋਂ ਪਾਣੀ ਆਉਂਦਾ ਸੀ ਗੱਖੜ ਦੀ ਕਰ ਅੱਛਾ ਉਤਰਿਆ ਜਦੋਂ ਮੀਂਹ ਪੈਂਦਾ ਸੌਣ ਭਾਦਰੋਂ ਤੇ 2-2 ਮਹੀਨੇ 3-3 ਤੇ ਪਾਣੀ ਨਹੀਂ ਸੁੱਕਦਾ ਉੱਥੋਂ। ਅੱਛਾ ਉਹ ਅੱਛਾ ਕਦੀ ਜਾ ਕੇ ਸੁੱਕਣਾ ਅੱਜ ਕੱਲ ਫਿਰ ਵੇਲਿਆ ਹੋਣਾ ਲੋਕਾਂ ਸ਼ਟਾਲਾ ਸ਼ੂਲਾ ਬੀਜ ਲੈਣਾ। ਹਾਂ 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 ਦੁਆਲੇ ਦੁਆਲੇ ਹੋਰ ਪਿੰਡਾਂ ਦੇ ਨਾਂ ਦੱਸੋ ਹਾਂ, ਕਿਹੜੇ ਕਿਹੜੇ ਨੇ ਮਸਾਕੇ ਵਾਲੀ ਦੇ? ਮਸਾਕਿਆਂ ਦੇ ਪਿੰਡ ਦੇ ਉਧਰ ਬਾਰਿਆਂ ਦਾ ਕੋਟ ਹੈ ਅੱਛਾ ਚੜ੍ਹਦੇ ਬੰਨੇ ਗੁੱਟਸ ਦੇ ਹਿਸਾਬ ਨਾਲ ਨਾ ਚੜਦਾ ਤੇ ਹਾਂ ਨਾ ਨਾ ਪਹਾੜ। ਪਹਾੜ ਤੇ ਹਾਂ। ਚੜ੍ਹਦੇ ਦੀ ਗੁੱਠ ਦੇ ਵਿੱਚ ਬਾਰਖਾਂ ਦਾ ਕੋਟ ਆ ਗਿਆ। ਉਦੋਂ ਅੱਗੇ ਪਰਾਂ ਡੋਗਰਾਂ ਵਾਲਾ ਆ ਜਾਂਦਾ ਹੈ। ਠੀਕ ਹੈ ਆਹ ਸਾਈਡ ਤੇ ਆ ਜਾਓ ਤੇ ਦੱਖਣ ਦੀ ਸਾਈਡ ਤੇ ਕੋਟ ਅੰਮ੍ਰਿਤ ਸਿੰਘ ਆ ਜਾਂਦਾ ਹੈ। ਸਹੀ ਕੋਟ ਅੰਮ੍ਰਿਤ ਸਿੰਘ ਤੋਂ ਅੱਗੇ ਠੱਕਰ ਕੇ ਆ ਜਾਂਦੇ ਨੇ ਠੀਕ ਹੈ ਤੇ ਠੱਕਰ ਕੇ ਤੋਂ ਲਾਂਦੇ ਆਂਦੇ ਲਗੇ ਜਾਓ ਤੇ ਉਹ ਧੁੱਪ ਸੜੀ ਉਹਨੂੰ ਆਂਦੇ ਨੇ ਤੇ ਨਵਾਂ ਪਿੰਡ ਵੀ ਆਂਦੇ ਨੇ ਉਹ ਪਪਨਾਖੇ ਦੀ ਦੂਰ ਦੇ ਚ ਅੱਛਾ ਤੇ ਲਹਿੰਦੀ ਸਾਈਡ ਤੇ ਆਪਣਾ ਢੀਂਡ ਸੇ ਹਾਂ ਹਾਂ ਢੀਂਡ ਸੇ ਨੇ ਢੀਂਡ ਸਿਆਂ ਤੋਂ ਪਹਾੜ ਵਾਲੀ ਸਾਈਡ ਤੇ 2 ਕਾਜੀ ਦੇ ਕੋਟ ਖਵਾਉਂਦੇ ਨੇ, ਨਿੱਕਾ ਕਾਜੀ ਦਾ ਕੋਟ ਤੇ ਵੱਡਾ ਕਾਜੀ ਦਾ ਕੋਟ। ਇਹ ਪੁਰਾਣੇ ਪਿੰਡ ਨੇ ਕਾਜੀ ਦੇ ਕੋਟ ਜਿਹੜੇ ਹਾਂ ਨੇ ਜੀ। ਇਹ ਹੁਣ ਬਾਅਦ ਦੇ ਵਸੇ ਨੇ? ਨਹੀਂ ਨਹੀਂ ਇਹ ਪੁਰਾਣੇ ਹੀ ਨੇ। ਅੱਛਾ ਅੱਛਾ ਹਾਂ ਠੀਕ ਹੋ ਗਿਆ ਬਜ਼ੁਰਗ। ਅੱਛਾ ਨੰਬਰਦਾਰ ਇੱਕੋ ਹੀ ਸੀ ਪਿੰਡ ਦਾ? ਇੱਕੋ ਹੀ ਸੀ ਪਿੰਡ। ਉਦੋਂ ਪਿੰਡ ਵੀ ਛੋਟਾ ਜਿਹਾ ਸੀ, ਹੁਣ ਹੀ ਬੜਾ ਵਧਿਆ। ਸਹੀ ਠੀਕ ਹੋ ਉਦੋਂ ਗਿਆ। ਜਿਹੜਾ 4 ਸਵੇਰੇ ਦੀਆਂ ਗੋਲ ਸੜਕ ਹੈ ਨਾ ਹਾਂ ਹਾਂ ਇਹਦੇ ਅੰਦਰ ਹੀ ਸਨ। ਤੇ ਪਿੰਡ ਦੇ ਵਿੱਚ ਕੋਈ ਉਸ ਵਕਤ ਸਕੂਲ ਵੀ ਹੈ ਸੀ ਪਹਿਲਾਂ? ਸਕੂਲ ਸਾਡੇ ਪਿੰਡ ਕੋਈ ਨਹੀਂ ਸੀ ਉਦੋਂ। 12 ਦੇ ਕੋਲ ਸਿਰਫ ਪ੍ਰਾਇਮਰੀ ਸਕੂਲ ਸੀ ਪਿੰਡ ਦੇ ਉੱਥੇ ਵਿੱਚ। ਜਾਂਦੇ ਆ। ਹਾਂਜੀ ਅੱਛਾ ਮਸਜਿਦ? ਮਸਜਿਦ ਐਸੀ ਉਹ ਜਿਹੜੀ ਪੁਰਾਣੀ ਮਸਜਿਦ ਹੁਣ ਵੱਡੀ ਹੋ ਗਈ ਹੈ। ਉਹ ਥਾਂ ਨਾਲ ਉਹਨਾਂ ਲੈ ਲੂ ਕੇ ਰਲਾਇਆ ਹੈ ਲੋਕਾਂ ਕੋਲੋਂ। ਅੱਛਾ ਉਹ ਕੋਈ ਸ਼ਹਿਰ ਟੁਰ ਗਿਆ ਕੋਈ ਫੌਤ ਹੋ ਗਿਆ ਤੇ ਉਹ ਥਾਂ ਨਾਲ ਮਸਜਿਦ ਨੂੰ ਦੇ ਗਿਆ। ਠੀਕ ਹੈ ਉਹਨੇ ਇੱਕੋ ਹੀ ਮਸਜਿਦ ਸੀ ਉਹਨਾਂ ਦੀ ਠੀਕ ਹੋ ਗਿਆ। ਮੁਸਲਮਾਨਾਂ ਦੀ। ਮੁਸਲਮਾਨਾਂ ਦੀ। ਹਾਂਜੀ ਤੇ ਗੁਰਦੁਆਰਾ? ਗੁਰਦੁਆਰਾ ਐਸੀ ਇੱਥੇ ਪਿੰਡ ਦੇ ਵਿਚਕਾਰ ਸਿੱਖਾਂ ਦਾ। ਅੱਛਾ ਹਾਂ ਉਹ ਜਦੋਂ ਫਿਰ ਇਹ ਆਏ ਨੇ ਨਾ ਹਿੰਦੁਸਤਾਨ ਚੋਂ ਹਾਂ ਹਾਂ ਮੁਸਲਮਾਨ ਇਹਨਾਂ ਫਿਰ ਉਹ ਅਧੇੜ ਪਧੇੜ ਕਰਕੇ ਅੱਛਾ ਤੇ ਉਹ ਫਿਰ ਆਪਣੇ ਆਪਣੇ ਕੁੱਲੇ ਛੁੱਲੇ ਪਾ ਲਏ। ਠੀਕ ਹੋ ਗਿਆ। ਤੇ ਇੱਥੇ ਮੰਦਿਰ ਦੇ ਕੋਨੇ ਸੀ? ਹਿੰਦੂਆਂ ਦੇ ਘਰ ਕੋਨੇ ਸਨ ਇੱਥੇ? ਹੈ ਸਾਡੇ ਜੋ ਸਿੱਖਾਂ ਦੇ ਸਨ ਜਾਂ ਖੱਤਰੀਆਂ ਦੇ ਹਨ, ਹੋਰ ਕੋਈ ਮੰਦਰ ਮੁੰਦਰ ਕੋਈ ਨਹੀਂ ਸੀ। ਮੰਦਿਰ ਕੋਨੇ ਸੀ ਆ ਪਿੰਡ ਦੇ ਵਿੱਚ? ਸਿੱਖਾਂ ਦੀ ਖੂਹੀ ਅਡਰੀ ਸੀ, ਅੱਛਾ ਨਾਮਧਾਰੀਆਂ ਦੀ ਖੂਹੀ ਅਡਰੀ ਸੀ ਹਾਂ ਹਾਂ ਤੇ ਸਾਈਆਂ ਦੀ ਖੂਹੀ ਅਡਰੀ ਸੀ। ਨਾਮਧਾਰੀਏ ਕਿਹੜੇ ਸਨ? ਉਹ ਹੀ ਖੱਤਰੀ ਜਿਨ੍ਹਾਂ ਨੂੰ ਆਂਦੇ ਨੇ। ਜਿਹੜੇ ਲੰਬੜ ਸਨ? ਹਾਂ ਜੀ ਅੱਛਾ ਉਹਨਾਂ ਨੂੰ ਨਾਮਧਾਰੀਏ ਹੀ ਆਂਦੇ ਨੇ। ਉਹ ਤੁਸੀਂ ਨਾਮ ਕੀ ਦੱਸਿਆ ਜੇ ਲੰਬੜ ਦਾ ਵਾਲਾ? ਤਰਨ ਸਿੰਘ। ਤਰਨ ਸਿੰਘ। ਹਾਂ ਜੀ ਅੱਛਾ ਤਰਨ ਸਿੰਘ ਜਿਹੜਾ ਉਹ ਖੱਤਰੀ ਸੀ ਹਾਂ ਤੇ ਜੀ ਨਾਮਧਾਰੀਆ ਉਹਨੂੰ ਕਹਿੰਦੇ ਹਨ। ਹਾਂ ਜੀ ਨਾਮਧਾਰੀਆ ਕਿਉਂ ਕਹਿੰਦੇ ਹਨ? ਅੱਲਾ ਬੇਤੇ ਜਾਣੇ ਨਾਮਧਾਰੀਏ ਕਿ ਸੋਧੀ ਆਂਦੇ ਹਨ। ਉਹ ਸੋਧੀ ਬੜੇ ਨੇ ਮਤਲਬ ਪਰਹੇਜ਼ਗਾਰ ਬੜੇ ਹਨ। ਅੱਛਾ ਉਹ ਨਾਮਧਾਰੀਆਂ ਨੂੰ ਉਸੇ ਹੀ ਟੱਬਰ ਨੂੰ ਖੱਤਰੀ ਵੀ ਆਂਦੇ ਹਨ, ਨਾਮਧਾਰੀਆ ਵੀ ਆਂਦੇ ਹਨ ਹਾਂ ਤੇ ਜੀ ਸੋਧੀ ਵੀ ਆਂਦੇ ਹਨ। ਹਾਂ ਜੀ ਅੱਛਾ ਪਰਹੇਜ਼ਗਾਰ ਕੀ ਸਨ ਉਹ? ਪਰਹੇਜ਼ਗਾਰ ਬੜੇ ਹਨ ਵੀ ਨਾ ਉਹਨਾਂ ਹਲਾਲ ਗੋਸ਼ਤ ਖਾਣਾ, ਅੱਛਾ ਨਾ ਉਹਨਾਂ ਗੰਢਾ ਖਾਣਾ, ਅੱਛਾ ਨਾ ਉਹਨਾਂ ਥੋਮ ਖਾਣਾ, ਅੱਛਾ ਨਾ ਉਹਨਾਂ ਝਟਕਾ ਖਾਣਾ ਮਤਲਬ ਟੋਕੇ ਨਾਲ ਜਾਂ ਸਿਰ ਲਾ ਕੇ ਆਹਾ ਠੀਕ ਹੈ। ਉਹ ਵੀ ਨਹੀਂ ਹਨ ਉਹ ਖਾਂਦੇ। ਅੱਛਾ 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 ਹਾਂ ਜੀ ਇਹ ਦੂ ਉਹਨਾਂ ਨੂੰ ਆਂਦੇ ਹਨ। ਇਹ ਸੋਧੀ ਨੇ ਬੜੇ ਧਿਆਨ ਰੱਖਦੇ ਨੇ ਤੇ ਨਾਮਧਾਰੀ ਆਂਦੇ ਨੇ। ਹਰ ਹਾਂ। ਚੀਜ਼ ਨੂੰ ਪਰਹੇਜ਼ ਨਾਲ ਖਾਂਦੇ। ਤੁਸੀਂ ਦੱਸ ਦਿਓ ਜਿਸ ਦਿਨ ਕੋਈ ਝਟਕਾ ਹੁੰਦਾ ਸੀ ਜਾਂ ਕੋਈ ਹਲਾਲ ਕਰਦਾ ਸੀ? ਉਹ ਲਾਲ ਜਿਹੜਾ ਕੋਈ ਮਾਲ ਸਿੱਖ ਸੁੱਖ ਕਰਦੇ ਹਨ ਨਾ ਜਿੱਦਾਂ ਲੈ ਲਾ ਹਾਂ ਉਹ ਆਪਣਾ ਬੂਹਾ ਬੰਦ ਕਰ ਛੱਡਦੇ ਹਨ। ਆਪਣੀ ਖੂਹੀ ਤੋਂ ਪਾਣੀ ਨਹੀਂ ਹਨ ਲੈਣ ਦਿੰਦੇ ਉਹਨਾਂ ਨੂੰ। ਉਹਨਾਂ ਨੇ ਹਾਂ। ਆਪਣੀ ਖੂਹੀ ਤੋਂ ਲਿਆਓ ਜਾ ਕੇ। ਅੱਛਾ ਉਹਨਾਂ ਦੀ ਖੂਹੀ ਸੀ ਉਹ ਪਰ ਅਗਲੇ ਚੌਂਕ ਚ। ਅੱਛਾ ਪਿੰਡ ਦੇ ਵਿੱਚ ਹੀ ਸੀ ਖੂਹੀਆਂ ਵੀ? ਆਹ ਖੂਹੀਆਂ ਪਿੰਡ ਦੇ ਵਿੱਚ ਤੇ ਸਾਡੇ ਮੁਸਲਮਾਨ ਜਿਹੜੇ ਹਨ ਉਹ ਮਸਜਿਦ ਤੇ ਖੂਹੀ ਲੱਗੀ ਸੀ। ਇਹ ਜਿਹੜੀ ਵੱਡੀ ਮਸਜਿਦ ਹਾਂ ਇੱਥੇ? ਜੀ ਅੱਛਾ ਇੱਥੇ ਖੂਹੀ ਹੁੰਦੀ ਸੀ। ਸਾਡੇ ਮੁਸਲਮਾਨ ਉੱਥੋਂ ਲਿਆਉਂਦੇ ਹਨ ਘਰੇ ਭਰ ਭਰ ਕੇ। ਅੱਛਾ ਤੇ ਉਹ ਜਿਹੜੇ ਸਨ ਨਾਮਧਾਰੀ ਉਹ ਉਹਨਾਂ ਦੀ ਵੱਖਰੀ? ਨਾਮਦਾਰੀ ਉਹਨਾਂ ਦੇ ਆਪਣੇ ਵਿਹੜੇ ਚ ਖੂਹੀ ਸੀ। ਉਹ ਵਿਹੜਾ ਹੁਣ ਨਾਮਧਾਰੀਆਂ ਦਾ ਘਰ ਕਿਹੜਾ ਇੱਥੇ ਹੈ ਜੀ? ਉੱਥੇ ਉਹ ਥਾਂ ਉਹ ਆਹੋ ਖੂਹੀ ਸੀ? ਥਾਂ ਹੈ ਵੀ ਉਹਨਾਂ ਖੂਹੀ ਦੇ ਉੱਤੇ ਫੱਟੇ ਪਾ ਕੇ ਨਾ ਉੱਤੋਂ ਬੰਦ ਕਰ ਛੱਡੀ। ਅੱਛਾ ਠੀਕ ਹੋ। ਤੇ ਹੋਰ ਇਸ ਤੋਂ ਇਲਾਵਾ ਤੀਜੀ ਖੂਹੀ ਕਿਹੜੀ ਸੀ? ਤੀਜੀ ਖੂਹੀ ਉਹ ਪਰਲੇ ਅਗੇ ਚੜ੍ਹਦੇ ਚੌਂਕ ਚ ਹੁੰਦੀ ਸੀ ਉਹ ਸਿੱਖਾਂ ਦੀ। ਅੱਛਾ ਉਹ ਸਿੱਖ ਆਪਣਾ ਉੱਥੋਂ ਪਾਣੀ ਲਿਆਉਂਦੇ ਹਨ। ਨਾਮਧਾਰੀਏ ਪਾਣੀ ਨਹੀਂ ਹਨ ਆਪਣਾ ਲੈਣ ਦਿੰਦੇ। ਹਾਂ ਹਾਂ ਨਾਮਧਾਰੀਆਂ ਤੇ ਆਪਣੀ ਲਾਈ ਸੀ ਨਾ ਉਹਨਾਂ ਉੱਧਰ। ਆਪਣੀ ਲਾਈ ਸੀ। ਸਿੱਖਾਂ ਉੱਥੇ ਰਲ ਕੇ ਲਾਈ ਸੀ ਸਾਰਿਆਂ ਘਰਾਂ ਠੀਕ ਠੀਕ ਤੇ ਠੀਕ। ਸਾਈਆਂ ਇੱਥੇ ਆਪਣੇ ਲਾਈ ਸੀ ਆਪਣੀ ਬਸਤੀ ਚ। ਪਿੰਡ ਦੀਆਂ ਪੱਤੀਆਂ ਇਹਦਾ ਮਤਲਬ ਫਿਰ ਕੋਈ ਇੱਕੋ ਹੀ ਪੱਤੀ ਸੀ?
ਇੱਕੋ ਹੀ ਹਿਸਾਬ ਨਾਲ ਦੋ ਸਮਝ ਲੈ, ਇੱਕ ਸਿੱਖਾਂ ਦੀ, ਇੱਕ ਨਾਮਧਾਰੀਆਂ ਦੀ। ਹਾਂ ਦੋ ਪੱਤੀਆਂ ਸਮਝ ਲੈ, ਇੱਕ ਮੁਸਲਮਾਨਾਂ ਦੀ ਚੌਥੀ ਤੀਜੀ ਹੋ ਗਈ, ਇੱਕ ਈਸਾਈਆਂ ਦੀ ਚੌਥੀ ਹੋ ਗਈ। ਸਹੀ। ਤੇ ਅੱਛਾ, ਇਹ ਜਦੋਂ 10 ਦਿਨ ਜਦੋਂ ਇੱਥੋਂ ਗਏ ਨੇ ਤੇ ਕੋਈ ਵੱਢ ਟੁੱਕ ਤਾਂ ਨਹੀਂ ਹੋਈ ਤੁਹਾਡੇ ਪਿੰਡ ਮਸੈਕੇ ਵਾਲੇ? ਸਾਡੇ ਪਿੰਡ ਕੋਈ ਨਹੀਂ ਸੀ, ਕੋਈ ਬੰਦਾ ਦੂਸਰੇ ਦਿਨ ਮਰਿਆ ਸੀ, ਉਹ ਅਮਲੀ ਜਿਹਨੂੰ ਆਂਦੇ ਨੇ, ਉਹ ਵੀ ਦਰਵੇਸ਼ ਕੇ ਕਾਦਰ ਬਈ ਦਾ ਕੋਟ ਹਸਨ ਵਾਲੀ ਹਾਂ ਸਾਡੇ ਚੱਕ ਦੇ। ਇਹ ਜਿਹੜੇ ਮੁਸਲਮਾਨ ਪੈ ਨੇ ਨਾ, ਉਤੋਂ ਜਦੋਂ ਆਏ ਨੇ ਉਤੋਂ ਮੁਸਲਮਾਨ ਇੰਡੀਆ ਚੋਂ, ਹਾਂ ਹਾਂ ਉਹਨਾਂ ਆਣ ਕੇ ਰੌਲਾ ਪਾਇਆ ਪਿਓ ਤੇ ਉੱਥੇ ਮਾਰੀ ਆਉਂਦੇ ਨੇ ਸਿੱਖ ਮੁਸਲਮਾਨਾਂ ਨੂੰ। ਹਾਂ। ਫੇਰ ਉਹ ਇਕੱਠੇ ਹੋ ਗਏ ਤੇ ਉਹ ਵੀ ਲੱਗੇ ਨੇ ਨਾ ਪਿੰਡਾਂ 'ਚ ਫਿਰਨ, ਵੀ ਸਾਨੂੰ ਜਿਹੜਾ ਲੱਭਿਆ ਸੀ ਵੀ ਮਾਰ ਛੱਡੀਏ। ਅੱਛਾ ਉਹ ਫਿਰ ਅਮਲੀ ਉਹਨਾਂ ਨੂੰ ਲੱਭਾ ਤੇ ਉਹਨੂੰ ਫਿਰ ਮਾਰਿਆ ਹਨ ਇੱਥੇ। ਅੱਛਾ ਅੱਛਾ ਹਾਂ। ਅਮਲੀ ਜਿਹੜਾ ਸੀ ਉਹ ਸਿੱਖ ਸੀ? ਸਿੱਖ ਸੀ। ਸਹੀ, ਉਹ ਇੱਥੇ ਹੀ ਉਹਨੂੰ ਮਾਰ ਛੜਿਆ। ਉਹਨੂੰ ਇੱਥੇ ਮਾਰ। ਨਹੀਂ ਤੇ ਇੱਕ ਹੋਰ ਵੀ ਦੱਸਦੇ ਨੇ ਕਿ ਇੱਥੇ ਹੋਰ ਵੀ ਬੰਦਾ, ਇੱਕ ਉਹ ਲਾਸ਼ ਲੱਭੀ ਸੀ ਜਿਹੜਾ ਕੋਈ ਢੀਂਡਸੇ ਵਾਲੋਂ ਬੰਦਾ ਆਇਆ ਸੀ। ਨਹੀਂ ਨਹੀਂ, ਹੋਰ ਸਾਡੇ ਮੈਂ ਤਾਂ ਨਹੀਂ ਸੁਣਿਆ ਪਿਆ ਇੱਥੇ ਮਾਰਿਆ ਹੋਵੇ। ਉਹ ਅੱਗੇ ਤੁਸੀਂ ਦੱਸਦੇ ਹੋ ਨਾ ਵੀ ਆਪਣਾ ਭਾਈ ਅੰਸਰ ਸੁਣਨ ਚ ਹੀ ਆਇਆ ਸੀ ਕਿ ਉਹਨਾਂ ਮੰਡਿਆਲੀ ਤੇ ਮਾਰਿਆ ਸੀ, ਢੀਂਡਸਿਆਂ ਦਾ ਬੰਦਾ ਸੀ, ਕੋਈ ਪਤਾ ਨਹੀਂ ਲੰਬੜ ਸੀ ਜਾਂ ਵੱਲਾ। ਅਸਾਂ ਨਹੀਂ ਬੈ ਸੁਣਿਆ, ਇੱਥੇ ਕਰ ਉਸ ਸੁਣਿਆ ਪਿੰਡ ਚ ਪਾਵਰਫੁਲ ਬੰਦਾ ਜ਼ਮੀਨ ਵਾਲਾ ਉਹ ਹੀ ਸੀ। ਕਿਉਂ ਅੱਛਾ। ਮੰਡਿਆਲੀ ਜਿਹੜੀ ਉਹਨਾਂ ਸਾਡੇ ਹਦੂਦ ਪਿੰਡ 'ਚ ਨਹੀਂ ਸੀ ਨਾਲੇ, ਆਹੋ, ਉਹ ਅਮਰ ਸਿੰਘ ਕੋਟ ਦੀ ਹਦੂਦ ਸੀ। ਉੱਥੇ ਉਹ ਨਸ਼ਾ ਲਗਾ ਹੁੰਦਾ ਸੀ ਨਾ, ਉੱਥੇ ਬੰਦੇ ਮਗਰੋਂ ਪੈ ਕੇ ਤੇ ਉਹਨਾਂ ਨੇ ਉਹਦਾ ਸਿਰ ਲੈਦਾ ਕਰਤਾ ਸੀ, ਉੱਥੇ ਉਹਦੇ ਧੜ ਟੁੱਟ ਬਕਾਇਆ ਜਦੋਂ ਇਹ ਬੰਦਾ ਕਿੱਥੋਂ ਦਾ ਸੀ? ਉਹਦਾ ਢੀਂਡਸਿਆਂ ਦਾ? ਢੀਂਡਸਿਆਂ ਦਾ ਸੀ। ਅੱਛਾ, ਉਹ ਮੰਡਿਆਲੀ ਦੇ ਉੱਤੇ ਤੁਸੀਂ ਦੱਸਦੇ ਹੋ ਕਿ ਉੱਥੇ ਉਹ ਬੰਦੇ ਦੀ ਜਿਹੜਾ ਲਾਸ਼ ਲੱਭੀ ਸੀ, ਯਾਨੀ ਸਿਰ ਵੱਖਰਾ ਸੀ ਤੇ ਧੜ ਵੱਖਰਾ ਸੀ, ਤੇ ਉਹਦੇ ਬਾਰੇ ਦੱਸਦੇ ਨੇ ਕਿ ਢੀਂਡਸੇ ਤੋਂ ਢੀਂਡਸੇ ਦਾ ਬੰਦਾ ਸੀ। ਢੀਂਡਸੇ ਤੋਂ ਦੌੜ ਕੇ ਨਿਕਲਿਆ ਸੀ ਨਾ। ਹਾਂ ਹਾਂ। ਤੇ ਉਹ ਕੁੱਲੇ ਨੂੰ ਆਗੂ ਕੋਲ ਆਈ ਸੀ, ਉਹ ਨਸ ਨੂੰ ਆਗੂ ਫਿਰ ਪਿੱਛੋਂ ਹੀ ਕੋਈ ਬੰਦੇ ਪੈ, ਸਾਡੇ ਪਿੰਡ ਦੇ ਬੰਦੇ ਨਹੀਂ ਪੈ। ਅੱਛਾ, ਉਹ ਲਾਮ ਦੇ ਬੰਦੇ ਪਏ। ਨਾਮ ਦੇ ਬੰਦੇ ਮਗਰੋਂ ਹੀ ਆਇਆ ਨੇ, ਪਤਾ ਨਹੀਂ ਉਹਨਾਂ ਪਿੰਡਾਂ 'ਚ ਕਿ ਉਹਨਾਂ ਨੇ ਉਹਨੂੰ ਉੱਥੇ ਫਿਰ ਮਟਿਆਲੀ ਤੇ ਮਾਰਿਆ। ਹਾਂ ਹਾਂ ਹਾਂ। ਉਹ ਹੀ ਬੰਦਾ ਇੱਕ ਮਰਿਆ ਇੱਥੇ, ਜਾਂ ਇਹ ਅਮਰੀ ਬਾਬਾ ਦੇ 10 ਦਿਨ ਮਰਿਆ, ਹੋਰ ਇੱਥੇ ਕਤਲ ਹੋ ਗਿਆ ਤਾਂ ਕੋਈ ਨਹੀਂ ਏਡੀ ਹੋਈ। ਸਹੀ, ਠੀਕ ਹੋ ਗਿਆ। ਅੱਛਾ ਬਜ਼ੁਰਗੋ, ਕੀ ਦੱਸਣ ਲੱਗੇ ਹੋ ਤੁਸੀਂ, ਕੀ ਗੱਲ ਕਰਦੇ ਹੋ ਪਏ? ਉਹ ਜਿਹੜੀ ਮੰਡਿਆਲੀ ਖਵਾਉਂਦੀ ਅਸੀਂ ਉਹਨੂੰ ਵੇਂਦੇ ਨੇ ਨਿਰੀਆਂ ਠੀਕ ਕਰੀਆਂ ਹੀ ਸਨ। ਅੱਛਾ ਕਦੀ ਉਹ ਜਾਂਦੇ ਨੇ, ਉਹ ਪਿੰਡ ਹੁੰਦਾ ਸੀ ਮਲਾਂ ਦਾ। ਅੱਛਾ। ਅਸਾਂ ਮੈਂ ਉਹਨੇ ਆਪਣੀ ਸੰਭਾਲੇ ਵੇਖਿਆ, ਉਹਦੇ ਨਾਲ ਦੱਖਣ ਲਈ ਸਾਈਡ ਤੇ ਇੱਕ ਪੁਲ ਦਾ ਨਿਸ਼ਾਨ ਬਣਿਆ ਆ ਕਿ ਉਥੋਂ ਸੁਬਾ ਲੰਘਦਾ ਸੀ ਕਦੀ ਕਿਸੇ ਵਕਤ। ਅੱਛਾ। ਤੇ ਕਦੀ ਉਹ ਸਾ ਵਡੇਰੇ ਦੱਸਦੇ ਨੇ ਆ ਜਿਹੜਾ ਚਨਾਹ ਵਗਦਾ ਨਾ, ਹਾਂ ਹਾਂ ਇਹ ਉਦੋਂ ਇੱਥੋਂ ਸਿੱਧਾ ਇਹਨੂੰ ਚੱਲਦਾ ਹੁੰਦਾ ਸੀ। ਹਾਂ ਹਾਂ ਹਾਂ। ਤੇ ਇਹ ਪਿੰਡ ਮਲਾਂ ਦਾ ਸੀ, ਕੰਢੇ ਤੇ ਚਨਾਹ ਦੇ ਤੇ। ਅੱਛਾ। ਅਨ ਚਨਾਬ ਦੀ ਤੇ 10 ਦਿਨ ਲੋਕੀ ਆ ਇੱਧਰ ਵੀ 10 ਦਿਨ ਕਿ ਇੱਥੇ ਗੋਂਦਣ ਵਾਲੇ ਨੂੰ ਵੀ ਲੱਗ ਕੇ ਲੰਘਦਾ ਸੀ, ਕੋਈ ਉਹਦਾ ਕੋਈ ਖਾਲਾ, ਆਹੋ ਕੋਈ ਇਧਰੋਂ ਵੀ ਲੰਘੀਆਂ ਨਹੀਂ। ਇਹਦਾ ਮਤਲਬ ਉਹਦੀਆਂ ਕੋਈ ਖਾਲੀਆਂ ਲੰਘਦੀਆਂ ਸਨ ਇਧਰੋਂ ਹਾਂ ਜੀ, ਚਨਾਬ ਦੀਆਂ। ਅੱਛਾ, ਹੁਣ ਬਿਲਕੁਲ। ਬੰਦ ਹੋ ਗਈਆਂ ਵਕਤ ਦੇ ਨਾਲ ਨਾਲ। ਉਹ ਹੌਲੇ 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 ਫਿਰ ਪਿਛਾੜਦਾ ਗਿਆ ਨਾ, ਹਾਂ ਹਾਂ। ਪਿਛਾੜਦਾ ਉਤਾਂ ਕੇ ਰਾਤ ਦੇ ਇਲਾਕੇ ਟੁਰ ਗਿਆ ਫਿਰ ਉਤਾਂ ਨੂੰ। ਸਹੀ 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 ਸਹੀ। ਇਹ ਚਲੋ ਵੇਖੋ ਨਾ, ਇਹ ਅੱਲਾਹ ਪਾਕ ਦੇ ਕੰਮ ਨੇ, ਜਿੱਤਾਂ ਨੂੰ ਪਾਣੀ ਢਾਠ ਲਾਉਂਦਾ ਲੈ ਜਾਂਦਾ, ਦੂਜੀ ਲਾ ਮੇਰੇ ਖੇਤ ਮਿੱਟੀ ਸੁੱਟ ਜਾਂਦਾ, ਉੱਚੀ ਹੋ ਅੱਛਾ, ਪਰ ਤੇ ਫਿਰ ਕਦੀ ਆਏ ਨੇ ਇੱਥੇ ਸਿੱਖ ਸਰਦਾਰ ਪਿੰਡ? ਦੱਸ ਦਿਓ ਤੁਸੀਂ, ਕੋਈ ਇੱਕ ਦਫਾ ਫੇਰਾ ਮਾਰਿਆ ਉਹਨਾਂ? ਮੈਂ ਨਹੀਂ ਵੇਖੇ, ਉਹਨੇ ਸੁਣਿਆ ਸੀ ਵੀ ਆਏ ਸਨ। ਅੱਛਾ, ਉਹ ਹੀ ਆਏ ਸਨ? ਉਹ ਲੰਬਰ ਦੇ ਕੋਈ ਪੋਤਰੀਆਂ ਪੋਤਰੇ ਹਨ, ਬੰਦੇ ਹੀ ਸਨ, ਮੁੰਡੇ ਹੀ। ਅੱਛਾ, ਉਹ ਮਾਰਿਆ ਲੋਕਾਂ ਨੂੰ ਪੈਸੇ ਪੂਸੇ ਵੀ ਦੇ ਕੇ ਗਏ ਹਨ। ਬਾਦੋਂ ਆ ਗਏ? ਆਹ ਬਾਅਦ ਚਾਹ ਤੇ ਹੁਣ ਕੋਈ 20-25 ਸਾਲ ਹੋਏ ਨੇ, 30 ਜਦੋਂ ਆਏ ਹਨ। ਅੱਛਾ ਅੱਛਾ ਅੱਛਾ। ਹਾਂ, ਆਪਣਾ ਪਿੰਡ ਬੂਆ ਉਹਨਾਂ ਵੇਖਿਆ, ਡੇਰਾ ਵੇਖਿਆ? ਆ ਆਪਣੇ ਆਣ ਕੇ ਤੇ ਫੇਰ ਟੁਰ ਕੇ ਪੁਰਾਣੇ ਬੰਦੇ ਜਿਹੜੇ ਵਡੇਰੇ ਹਨ ਸਾਡੇ ਵਾਂਗੂ ਉਦੋਂ, ਹਾਂ ਹਾਂ। ਉਹਨਾਂ ਨੂੰ ਮਿਲੇ ਗਿਲੇ, ਉਹਨਾਂ ਨੂੰ ਫਿਰ ਕੋਈ ਕਿਸੇ ਨੂੰ 100, ਕਿਸੇ ਨੂੰ 2, ਕਿਸੇ ਨੂੰ 3 ਮੰਗਲ ਸਾਈ? ਹਾਂ। ਮੰਗਲ ਸਾਈ ਹੈ ਇਹ ਕਿ ਨਹੀਂ ਨਹੀਂ, ਫੋਟੋ? ਫੌਤ ਹੋ ਗਿਆ ਬੜੇ ਚਿਰ ਦਾ। ਉਹ ਵੀ ਪਿੰਡ ਦਾ ਹੀ ਸੀ, ਇੱਥੋਂ ਦੇ ਵਸਨੀਕ ਸੀ? ਮਗਰੋਂ ਫੁੱਲਰਵਾਨਾ ਤੋਂ ਇੱਥੇ ਆਏ ਹਨ ਤੇ ਕਾਫੀ ਸਾਡੀ ਸੰਭਾਲੋਂ ਪਹਿਲਾਂ ਹੀ ਚਲੇ ਆ ਗਏ ਹਨ। ਅੱਛਾ ਸਿੱਖਾਂ ਦਾ ਅੱਛਾ। ਦੁਕਾਨ ਦਾ ਹੀ ਇੱਥੇ ਸੀ। ਫਿਰ ਉਹ ਇੱਥੇ ਹੀ ਉਹਨੇ ਰਹਿੰਦੇ ਹਨ। ਅੱਛਾ, ਉਹ ਪਿੱਛੋਂ ਫੱਲਰਵਾਨ ਦਾ ਸੀ? ਹਾਂ, ਪਿੱਛੋਂ ਫੁੱਲਰਵਾਨਾ ਜਾ। ਠੀਕ ਹੋ ਗਿਆ। ਲੋ ਜੀ ਸੱਜਣੋ, ਅਸੀਂ ਹੁਣ ਬਜ਼ੁਰਗਾਂ ਦੇ ਨਾਲ ਥੋੜਾ ਜਿਹਾ ਪਿੰਡ ਦੀ ਸੈਰ ਕਰਾਂਗੇ। ਨਾਲ ਪਿੰਡ ਦੇ ਵਿੱਚ ਇੱਕ ਦੋ ਮਕਾਨ ਹੈ ਪੁਰਾਣੇ ਖਲੋਤੇ ਨੇ, ਤੇ ਉਹ ਬਜ਼ੁਰਗਾਂ ਕੋਲ ਪੁੱਛਾਂਗੇ ਕਿਹਨਾਂ ਕਿਹਨਾਂ ਦੇ ਮਕਾਨ ਨੇ, ਗੁਰਦੁਆਰਾ ਕਿੱਥੇ ਕਰਕੇ ਹੁੰਦਾ ਸੀ, ਥੋੜਾ ਜਿਹਾ ਤੁਹਾਨੂੰ ਉਹ ਵੀ ਵਿਖਾਣੇ ਅੱਗੇ ਚੱਲ ਕੇ। ਅੱਛਾ ਜੀ, ਪਿੰਡ ਮਸੈਕੇ ਵਾਲੀ ਦੇ ਵਿੱਚ ਹੁਣ ਸਾਡੇ ਨਾਲ ਇੱਕ ਦੂਸਰੇ ਬਜ਼ੁਰਗ ਵੀ ਮੌਜੂਦ ਨੇ, ਅਬਦੁਲ ਅਜ਼ੀਜ਼ ਸਾਹਿਬ, ਤੇ ਇਹਨਾਂ ਕੋਲੋਂ ਕੋ ਪਿੰਡ ਦੀ ਥੋੜੀ ਜਿਹੀ ਕੋ ਮਾਲੂਮਾਤ ਲਵਾਂਗੇ। ਤੇ ਬਜ਼ੁਰਗੋ, ਕੀ ਹਾਲ ਜੇ? ਖੈਰੀਅਤ ਤੇ ਠੀਕ ਠਾਕ ਹੋ? ਹਾਂ ਠੀਕ। ਅਬਦੁਲ ਅਜ਼ੀਜ਼ ਨਾਮ ਦੱਸਿਆ ਤੁਸੀਂ? ਹਾਂਜੀ। ਤੇ ਬਜ਼ੁਰਗੋ, ਵਾਲਿਦ ਸਾਹਿਬ ਦਾ ਕੀ ਨਾਮ ਸੀ? ਗੁਲਾਮ ਮੁਸਤਫਾ। ਗੁਲਾਮ ਮੁਸਤਫਾ। ਵਸਿੰਦੇ ਹੋ ਤੁਸੀਂ ਇਸੇ ਪਿੰਡ ਦੇ ਹੀ? ਹਾਂਜੀ। ਠੀਕ ਹੋ ਗਿਆ। ਕਿ ਲਾਮੇ ਹੋ ਕਿਧਰੋਂ ਕੋ ਬਜ਼ੁਰਗ ਆਏ ਸਨ? ਨਹੀਂ, ਇਸੇ ਪਿੰਡ ਸ਼ੁਰੂ ਤੋਂ ਹੀ? ਅਸੀਂ ਜਦੋਂ ਜੰਮੇ ਨਾ, ਅਸੀਂ ਇੱਥੇ ਜੰਮੇ, ਸਾਡੇ ਪਿਓ ਵੀ ਇੱਥੋਂ ਦਾਦੇ ਪੜਦਾਦਿਆਂ ਦਾ ਪਤਾ ਨਹੀਂ। ਕਿਆ ਬਾਤ ਹੈ, ਕਿਆ ਬਾਤ। ਅੱਛਾ, ਤੇ ਬਜ਼ੁਰਗੋ, ਜਦੋਂ 47 ਦੀ ਵੰਡ ਹੋਈ ਏ ਤੇ ਉਦੋਂ ਕਿੰਨੀ ਕੁ ਉਮਰ ਸੀ ਤੁਹਾਡੀ? ਅਸੀਂ 9-10 ਸਾਲ। 9-10 ਸਾਲ।
ਤੇ ਉਦੋਂ ਕੀ ਆਪਣਾ ਸ਼ੁਗਰ ਮਿਲਿਆ? ਕੋਈ ਸਕੂਲੇ ਜਾਂਦੇ ਸੋ? ਕੋਈ ਸਕੂਲ ਦਾ ਹੈ ਸੀ ਕੋਈ ਇੱਥੇ ਨਹੀਂ ਜਾਂਦਾ? ਉਦੋਂ ਸਕੂਲ ਦਾ ਕੋਈ ਪ੍ਰੋਗਰਾਮ ਨਹੀਂ ਸੀ ਹੁੰਦਾ। ਅਸੀਂ ਅੱਛਾ ਤਾਂ ਪੈ ਕੋਈ 15-20 ਸਾਲਾਂ ਦੇ ਹੋ ਗਏ ਸਕੂਲ ਦੇ। ਅੱਛਾ, ਤੇ ਸਕੂਲ ਮੈਂ ਕਿਹੜਾ ਵੀ- ਸੀ ਨੇੜੇ ਵਾਲਾ? ਉਹ ਕੋਟ ਬਾਰੇ ਖਾਂ। ਕੋਟ ਬਾਰੇ ਖਾਨ। ਅੱਛਾ, ਜਿਵੇਂ ਅਸੀਂ ਅੱਗੇ ਵੀ ਬਜ਼ੁਰਗਾਂ ਨਾਲ ਗੱਲ ਕਰਨੇ ਹਾਂ ਪਏ, ਤੇ ਇੱਥੇ ਕਿਹੜੇ ਕਿਹੜੇ ਲੋਕ ਜਿਹੜੇ ਪੁਰਾਣੇ ਰਹਿੰਦੇ ਸਨ 47 ਤੋਂ ਪਹਿਲਾਂ, ਜਿਹੜੇ ਛੱਡ ਕੇ ਟੁਰ ਗਏ ਨੇ, ਉਹ ਹਿੰਦੂਆਂ ਦੇ ਜਾਂ ਸਿੱਖਾਂ ਦੇ ਕੋਈ ਨਾਂ ਚੇਤੇ ਹਨ ਤੁਹਾਡੇ? ਕਿਹੜੇ ਕਿਹੜੇ ਰਹਿੰਦੇ ਸਨ ਉਹ ਇੱਥੇ? ਮੈਨੂੰ ਤਾਂ ਲਾਲ ਸਿੰਘ ਹਰਾਂ ਦਾ ਪਤਾ ਹੈ। ਅੱਛਾ ਪਿੱਪਲ ਵਾਲੇ ਖੂਹ ਉਹਨਾਂ ਦਾ ਸੀ। ਅੱਛਾ ਇੱਧਰ ਵੀ ਜ਼ਮੀਨ ਉਹਨਾਂ ਦੀ ਸੀ ਸਾਰੀ। ਅੱਛਾ ਤੇ ਫਿਰ ਰੱਬ ਦਾ ਪਤਾ ਹੋਰ ਮਤਲਬ ਇਹ ਕਰਤਾਰੂਰੀ ਵੀ ਐਸਾ ਨਹੀਂ ਇੱਥੇ। ਅੱਛਾ। ਉਹ ਕੋਈ ਉਹ ਹਿੰਦੂ ਸਨ, ਉਹ ਸਿੱਖ ਸਨ। ਇਹ ਜਿਹੜੇ ਸਨ ਆਪਣਾ ਕਰਤਾਰੂਰੀ ਸਿੱਖ ਸਨ। ਹੱਥਲਾ ਮੇਰਾ ਕਬੂਲ। ਅੱਛਾ, ਉਹ ਹਿੰਦੂ ਸਨ ਜਿਹੜੇ ਉਹ ਕਰਤਾਰੂਰੀ ਸਨ। ਜਿਹੜੇ ਲਾਲ ਹੋਰੀ ਸਨ ਇਹ ਸਿੱਖ ਸਨ? ਨਹੀਂ ਹਾਂ। ਉਹ ਹਿੰਦੂ ਸਨ ਜੋ ਖੱਤਰੀ? ਖੱਤਰੀ। ਅੱਛਾ, ਨੰਬਰਦਾਰੀ ਖੱਤਰੀਆਂ ਕੋਲ ਸੀ? ਉਹ ਨੰਬਰਦਾਰ ਪਿੰਡ ਦੇ। ਅੱਛਾ, ਖੱਤਰੀ। ਉਹ ਲਾਲ ਸੀ, ਹੋਰ ਕੀ ਨਾਮ ਸੀ ਉਹਨਾਂ ਦਾ? ਇਹਨਾਂ ਨੂੰ ਸਰਦਾਰ ਬੋਲਦੇ ਹਨ। ਅੱਛਾ, ਇਹ ਪਤਾ ਨਹੀਂ ਨਾਂ ਉਹਦਾ ਕੀ ਸੀ। ਠੀਕ ਹੋ ਗਿਆ। ਤੇ ਉਹ ਤੇ ਜੋ ਪਿੰਡ ਦੀ ਹਿਫਾਜ਼ਤ ਬੜੀ ਕਰਦੇ ਸਨ। ਅੱਛਾ ਉਹ ਬੰਦੇ ਨੂੰ ਵਾਲਡ ਤੇਲ ਲਾ ਕੇ ਵੀ ਨਹੀਂ ਫਿਰਨੇ ਤੇ ਬਾਹਰ ਰੱਖ ਕੇ ਵੀ ਨਹੀਂ ਫਿਰਨੇ ਦੇ ਗਲੀਆਂ 'ਚ। ਇਹ ਕੀ ਗੱਲ ਹੋਈ? ਤੇਲ ਇਹਦੇ ਕੋ ਬੰਦੇ ਚੰਗੇ ਹਨ। ਤੇਲ ਲਾ ਉਹ ਕੇ? ਹਾਂ ਨਹੀਂ ਪਿੰਡ 'ਚ ਤੇਲ ਲਾ ਕੇ ਵਾਦੇ ਵਾਹ ਕੇ ਬੰਦਾ ਨਾ ਫਿਰੇ ਬਸ। ਕਿਉਂ? ਇਹਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਇਹ ਸੀ ਕਿ ਠੀਕ ਨਹੀਂ ਉਹਨੇ ਇਸ ਗੱਲ ਨੂੰ ਪਸੰਦ ਸਮਝਿਆ। ਅੱਛਾ। ਭੈਣਾਂ ਦੇ ਮਤਲਬ ਧੀਆਂ ਭੈਣਾਂ ਮਤਲਬ ਬਹੁਤ ਸਾਰੇ ਤੁਹਾਨੂੰ ਪਤਾ ਖੁੱਲਾ ਹੁੰਦਾ ਸੀ ਹੁਣ ਤੇ ਨਾ। ਹਾਂ ਉਦੋਂ ਦਰਵਾਜ਼ੇ ਵੀ ਨਹੀਂ ਹਟਾਉਂਦੇ ਤੇ ਨਲਕੇ ਵੀ ਘਰਾਂ 'ਚ ਨਹੀਂ ਹਟਾਉਂਦੇ। ਹਾਂ ਉਹ ਕਿਸੇ ਨੂੰ ਫਰੈਂਡ ਤੋਂ ਨਹੀਂ ਹਟ ਜਾਂਦਾ। ਸਹੀ। ਉਹਨਾਂ ਦਾ ਜ਼ੋਰ ਸੀ, ਉਹਨਾਂ ਦਾ ਟਿੱਲ ਸੀ। ਉਹ ਬੜੇ ਚੰਗੇ ਬਾਅਦ 'ਚ ਵੀ ਆਏ ਨੇ, ਉਹਨਾਂ ਦੇ ਪੁੱਤਰ ਵੀ ਆਏ ਨੇ ਇੱਥੇ ਫਿਰ ਟੋਟਾ ਅੱਛਾ। ਲੈ ਕੇ। ਅੱਛਾ 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 ਤੇ ਉਹ ਮਿਲ ਕੇ ਗਏ ਨੇ ਫਿਰ ਉਹ ਸਰਦਾਰਾ ਸਾਈ ਵੀ ਜਾਉਂਦਾ ਸੀ ਅੱਛਾ ਤੇ ਰੱਬ ਚੜਾ ਪਾ ਕਰੇ ਮੰਗਲ ਸਾਈ ਵੀ ਜਾਉਂਦਾ ਸੀ। ਅੱਛਾ। ਤੇ ਇੱਕ ਬਾਬਾ ਜਵਾਇਆ ਸੀ, ਉਹਨਾਂ ਨੂੰ ਜਦੋਂ ਸਾਰਿਆਂ ਕੋਲ ਮਿਲ ਕੇ ਇੱਥੇ ਗਏ। ਤੇ ਇਹਨਾਂ ਦਾ ਖੂਹ ਕਿਹੜਾ ਸੀ? ਪਿੱਪਲ ਵਾਲਾ? ਪਿੱਪਲ ਵਾਲਾ ਖੂਹ। ਠੀਕ ਹੈ। ਤੇ ਕਿੰਨੇ ਕੁ ਇਹਨਾਂ ਦੀ ਆਪਣਾ ਮਾਲਕੀ ਸੀ ਇੱਥੇ? ਮਾਲਕੀ ਨੇ ਇਹ ਵੀ ਸੀ ਤਾਂ ਕਲਰ ਵੀ ਬੜੀ ਸੀ। ਅੱਛਾ। ਇਹ ਪਿੰਡ ਦੇ ਵੱਡੇ ਸਾਨੇ ਚੌਧਰੀ। ਤੇ ਜਿਹੜੇ ਉਹ ਤੁਸੀਂ ਦੂਸਰਾ ਦੱਸਦੇ ਪਏ ਕਰਤਾਰੂ ਹਰੀ ਕਰਤਾਰ ਸਿੰਘ ਹੋਰੀ, ਉਹ ਆਇਆ ਖੂਹ ਤੇ ਹਲਵਾਉਣ ਵਾਲੇ ਬਾਵੇਂ ਵਾਲੇ? ਅੱਛਾ ਠੀਕ ਹੈ। ਉਹ ਤੇ ਤਕਰੀਬਨ 30-35% ਸਿੱਖਾਂ ਨੇ। ਅੱਛਾ ਸਿੱਖਾਂ ਦੇ ਸਾਡੇ ਪਿੰਡ ਦੇ। ਠੀਕ ਹੈ। ਹਾਂ, ਇੱਕ ਮੇਲਾ ਸਿੰਘ ਖੱਤਰੀ ਵੀ ਹੁੰਦਾ ਸੀ। ਉਹਦੀ ਅੱਛਾ। ਦੁਕਾਨ ਤੋਂ ਹੀ ਸੌਦਾ ਵੀ ਲੈਂਦਾ ਰਿਹਾ। ਉਹ ਯਾਦ ਹੈ। ਅੱਛਾ ਟਾਪ ਜਿਹਨੇ ਉਦੋਂ ਅੱਛਾ। ਚਿੜੀਆਂ ਹੁੰਦੀਆਂ ਰੁਪਈਏ ਚਿੜੀ ਖੰਡ ਦੇ ਘਟਾਉਣੇ। ਹਾਂ, ਚਿੜੀ ਕਬੂਤਰ ਤੋਤੇ ਉਹ ਇੱਕ ਆਨੇ ਲੈਣਾ। ਉਹ ਖੰਡ ਦੇ ਬਣੇ ਹੁੰਦੇ ਖੰਡ ਹਨ? ਦੇ ਬਣੇ ਹੁੰਦੇ ਹਨ, ਇੱਕ ਆਨੇ ਦਾ ਖਟਾਉਣਾ। ਕੀ ਬਾਤ ਹੈ। ਤੇ ਉਹ ਖਾਸ਼ੜ ਨਾ ਕਰਨਾ? ਉਹ ਖਾਸ਼ਣ ਨਾਲ ਲੈ ਕੇ ਨਿੱਕੇ ਨੂੰ ਭੱਜ ਕੇ ਘਰੋਂ। ਤੁਹਾਡੇ ਕੋਈ ਯਾਰ ਬੇਲੀ ਉਹਨਾਂ ਚ ਹੋਣ ਕੋਈ? ਨਹੀਂ ਮੇਰੇ ਉਹਨੇ ਜੀ ਯਾਰ ਬੇਲੀ ਕੋਈ। ਅਸੀਂ ਹੌਲੇ ਸਨ ਯਾਰ ਬੇਲੀ ਦਾ ਕੰਮ। ਜਿਸ ਵੇਲੇ ਬੰਦਾ ਕੋਈ 15-20 ਸਾਲੇ ਚੱਲਦਾ ਫਿਰ ਯਾਰ ਬੇਲੀ ਬਣਦੇ। ਅੱਛਾ, ਕੋਈ ਨਾਂ ਜ਼ੇਨ ਚ ਹੋਵੇ ਆਪਣੇ ਹਾਨੀਆਂ ਦੇ? ਤੁਹਾਡੇ ਹਾਨੀ? ਬੱਚਿਆਂ ਦਾ ਨਹੀਂ ਕੋਈ ਨਾਮ। ਅੱਛਾ ਤੇ ਇਹ ਜਿਹੜਾ ਖੂਹ ਇੱਥੇ ਵੇਖਿਆ ਉਹਨਾਂ ਨੂੰ ਗਟਕਾ ਖੇਡਦਿਆਂ ਜਾਣ ਤੋਂ ਪਹਿਲਾਂ। ਅੱਛਾ, ਕਿਹੜੇ ਖੂਹ ਤੇ? ਇਹ ਜਿੱਥੇ ਬੈਠੇ ਆ ਇਹ ਪੈਣੀ ਦੇ ਵਿੱਚ ਹੀ ਇਹ ਨਾਲ ਪਰਲੇ ਦੋ ਕਲਾਂ ਦਾ ਬਾਵੇ ਵਾਲਾ? ਬਾਦ ਅੱਛਾ, ਇੱਥੇ ਗੱਤਕਾ ਖੇਡਿਆ ਜਾਂਦਾ ਹੈ? ਗਤਕਾ ਖੇਡਿਆ ਜਾਂਦਾ ਤਲਵਾਰਾਂ ਨਾਲ ਤੇ ਨਾਲ ਅਸੀਂ ਆਂਦੇ ਹਾਂ ਤਰਕੜੀ ਛਾਬੇ ਨਾ ਪਤੇ ਨਹੀਂ ਕਾਨੂੰ ਹਾਂ, ਫੜੇ ਨਾ ਹੱਥ ਚ ਸਹੀ ਉਹ ਸਹੀ। ਢਾਲਾ ਹਨ। ਢਾਲ ਹੋਣੀ ਤੇ ਤਲਵਾਰ ਹੋਣੀ ਤੇ ਉਹਦੇ ਨਾਲ ਗੱਤਕਾ ਖੇਡ- ਗਟਕਾ ਖੇਡਣਾ ਉਦੋਂ ਅਜੇ ਨਾ ਭਜਾ ਭਜਾਈ ਨਹੀਂ ਸੀ ਹੋਈ। ਤੇ ਅੱਛਾ ਕਿਉਂਕਿ ਇਹ ਸਾਂ ਵੀ ਅੱਖੀ ਵੇਖਿਆ ਮੰਦਰ ਬੱਚੇ ਸਨ ਤੇ ਆ ਕੇ ਵੇਂਦੇ ਉਹ ਜ਼ੇਨ ਆਇਆ ਜ਼ੇਨ ਹਾਂ, ਸਾਹਿਬ ਠੀਕ ਹੋ ਤੇ ਗਿਆ। ਉਸ ਤੋਂ ਬਾਅਦ ਫੌਰਨ ਫਿਰ ਛੇਤੀ ਮਤਲਬ ਆਪਣਾ ਹੱਲਾ ਗੋਲਾ ਹੋਇਆ। ਜਦੋਂ ਹੱਲਾ ਗੋਲਾ ਸਭ ਤੋਂ ਪਹਿਲਾਂ ਢੀਂਡ ਸੇ ਆ ਕੇ ਲੱਗੀ ਹੈ। ਉਥੋਂ ਭੱਜੇ ਨੇ ਫਿਰ ਹਾਂ, ਸਾਡੇ ਪਿੰਡਾਂ 'ਚ ਭੱਜੇ। ਸਾਡੇ ਪਿੰਡ ਦੇ ਜਲਾ ਲੈਣਾ ਤੋਂ ਲੋਕੀ ਆਪ ਛੱਡ ਗਏ। ਅੱਛਾ ਅੱਛਾ। ਇੱਥੇ ਜਿਹੜਾ ਢੀਂਡਸਾ ਤੁਹਾਡੇ ਤੋਂ ਇੱਥੋਂ ਕਿੰਨੇ ਕੁ ਦੂਰ ਹੈ? ਹੈ ਕੋ ਮੈਂ ਕੋਈ 1.5 ਕਿਲੋਮੀਟਰ ਹੋਣਾ ਹੁਣ। ਅੱਛਾ। ਦੋ ਹੋਵੇਗਾ। ਤੇ ਉਹ ਜਦੋਂ ਢੀਂਡਸੇ ਆ ਸਾਰਾ ਮਾਮਲਾ ਹੋਇਆ ਤੇ ਉਹਦੇ ਅਸਰਾਤ ਫਿਰ ਇੱਧਰ ਪਏ? ਇਧਰ ਪੈ ਵੇਖੋਗੇ ਫਿਰ ਸਾਰੇ ਪਿੰਡ ਫਿਰ ਪਿੱਛੇ ਵਿਚਾਰੇ ਭੱਜੇ ਡਰਦੇ। ਹਾਂ ਹਾਂ। ਆਂਦੇ ਢੀਂਡਸੇ ਦਾ ਬੰਦਾ ਵੀ ਇੱਥੇ ਆ ਕੇ ਤੁਹਾਡੀ ਜੂਹ ਦੇ ਵਿੱਚ ਵੀ ਕੋਈ ਆਪਣਾ ਕਤਲ ਕੀਤਾ ਹਨ? ਆਓ ਮੰਡਿਆਲੀ ਜੋ ਆਹੋ ਉਤੋਂ ਹੀ ਗਏ ਹਨ ਨਾ, ਪਿੰਡ ਨਹੀਂ ਸਨ ਆਏ। ਉਹ ਉੱਥੋਂ ਸਿੱਧੇ ਭੱਜ ਕੇ ਗਏ ਉਹ ਸ਼ੇਰੇ ਦੇ ਕੋਲ ਸੀ। ਇਹਨਾਂ ਦਾ ਗੜ ਸਾਰੇ ਇਕੱਠੇ ਉੱਥੇ ਹੁੰਦੇ। ਮੰਗਲ ਸਿੰਘ ਵਾਲਾ ਜਿਹੜਾ? ਹਾਂ। ਸਹੀ 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 ਸਹੀ। ਹਾਂ। ਅੱਛਾ ਅੱਛਾ ਜੀ, ਠੀਕ ਹੋ ਗਿਆ। ਅੱਛਾ, ਹੋਰ ਕੋਈ ਬਜ਼ੁਰਗੋ ਗੱਲ ਚੇਤੇ ਹੋਵੇ ਪੁਰਾਣੀ? ਨਹੀਂ ਹੋਰ ਕੋਈ ਗੱਲ ਨਹੀਂ ਹੈ। ਗੱਤਕਾ ਖੇਡਦੇ ਹਨ? ਹੋਰ ਕਿਹੜੇ ਕਿਹੜੇ ਇੱਥੇ ਕੋਈ ਗਟਕਾ ਜਿਹੜੇ ਖੇਡਦੇ ਤਿਉਹਾਰ? ਉਹ ਨਾਂ ਤੇ ਬੜੇ ਸਨ, ਉਹ ਭੁੱਲ ਗਏ ਨਹੀਂ, ਉਹ ਯਾਦ ਨਹੀਂ ਨਹੀਂ ਨਹੀਂ, ਮੈਂ ਕਿਹਾ ਹੋਰ ਕਿਹੜੇ ਕਿਹੜੇ ਤਿਉਹਾਰ ਹੁੰਦੇ ਸਨ ਉਸ ਵਕਤ ਜਿਹੜੇ ਮਨਾਉਂਦੇ? ਜਿਵੇਂ ਵਿਸਾਖੀ ਹੋ ਗਈ, ਦੀਵਾਲੀ ਹੋ ਗਈ। ਵਿਸਾਖੀ ਦੀਵਾਲੀ ਫਿਰ ਰੰਗ ਰੋੜਨਾ ਇੱਕ ਦੂਜੇ ਦੇ ਪਾਣਾ ਤਾਂ ਸਾਨੂੰ ਪਤਾ ਨਾ ਰੰਗ ਘੋਲ ਕੇ ਰੋੜਦੇ। ਅੱਛਾ ਆਈ ਸਮਝ। ਤੇ ਅੱਜ ਸਹੀ। ਕੀ ਹੈ ਜੀ, ਅੱਜ ਮਤਲਬ ਹੋਲੀ ਹੈ। ਹਾਂ। ਫਿਰ ਪੋਹ ਦੀ ਤੇ ਮਾਂ ਖਾਦੀ ਇਹ ਵੀ ਮਨਾਉਂਦੇ ਸਨ। ਅੱਛਾ। ਪੋਹ ਦੀ ਰਾਤ ਨੂੰ ਖਿਚੜੀ ਪਕਾ ਲੈਣੀ, ਸਵੇਰੇ ਮਾਂ ਚੜ ਜਾਣਾ ਕਰਨਾ। ਹਾਂ, ਪੋਹ ਦੀ ਤੇ ਮਾਂ ਖਾਦੀ ਇਹ ਸਾਰੇ ਤਿਉਹਾਰ ਉਹਨਾਂ ਦੇ ਸਨ ਮਨਾਉਂਦੇ ਤੇ ਅੱਛਾ ਐਸੇ ਮੁਸਲਮਾਨ ਜਿਹੜੇ ਨਾਲ
ਉਹ ਵੀ ਉਹਨਾਂ ਨੂੰ ਜਿਹੜੇ ਚਿੱਤੇ ਬਣਾਉਂਦੇ ਹਾਂ ਉਹ ਵੀ ਨਾਲ ਲੱਗੇ ਫਿਰਦੇ ਹਨ। ਯਾਨੀ ਆਪਸ ਵਿੱਚ ਉਸ ਵਕਤ ਮੋਹ ਪਿਆਰ ਹੈ ਸੀ ਤੇ ਹਾਂ, ਇਸ ਚੀਜ਼ ਬੜਾ- ਦੀ ਤਫਰੀਕ ਨਹੀਂ ਬੜੀ ਕੀਤੀ ਜਾਂਦੀ। ਬੜੀ ਬੜੀ ਮੁਹੱਬਤ ਸੀ। ਹਾਂ ਤੇ ਉਹਨਾਂ ਇਹ ਦਾ ਜਿਸ ਉਹਨਾਂ ਦਾ ਮਕਸਦ ਹੈ ਕਿ ਸਾਡੇ ਪਿੰਡ ਦੇ ਵਿੱਚ ਅਮਨ ਸ਼ਾਂਤੀ ਸੀ, ਹਾਂ ਹਾਂ ਇਹਦੇ ਵਿੱਚ ਕਿਸੇ ਨੂੰ ਮਾਰਿਆ ਨਹੀਂ ਗਿਆ, ਹਾਂ ਨਾ ਹਾਂ ਇੱਥੇ ਸਾਡੇ ਕਿਸੇ ਪਿੰਡ ਨੂੰ ਦੀਆਂ ਲਾ- ਬੰਦਿਆਂ ਨਹੀਂ ਕਿਸੇ ਨੂੰ ਨਹੀਂ ਮਾਰਿਆ, ਸਹੀ ਨਾ ਖਤਰੀਆਂ ਨੂੰ, ਨਾ ਇੱਥੇ ਹਿੰਦੂਆਂ ਨੂੰ, ਅਮਨ ਨਾਲ ਜਾ ਰਹੇ ਇੱਥੇ ਕੋਈ ਕਤਲ ਵਾਰ ਨਹੀਂ ਸਹੀ ਬੜਾ ਰਮਾਨ ਨਾਲ ਜਾਣ ਦਿੱਤਾ। ਠੀਕ। ਤੇ ਫਿਰ ਜਦੋਂ ਤੁਹਾਡੇ ਤਿਉਹਾਰ ਆਉਂਦੇ ਹਨ ਈਦ ਵਗੈਰਾ ਦੇ ਆਹੋ ਖੁੱਲੇ ਤੇ ਉਹ ਵੀ ਫਿਰ ਇਸੇ ਤਰ੍ਹਾਂ ਹੀ ਹਾਂ। ਸ਼ਮੂਲੀਅਤ ਕਰਦੇ ਹਨ ਵਿੱਚ? ਵਿੱਚ ਬੰਦੇ ਐ ਸਨ ਅੱਛਾ ਜਦੋਂ ਨਾ ਅਸੀਂ ਮਤਲਬ ਉਹ ਕੰਮ ਕੋ ਹਲਾਲ ਕਰਨਾ ਜਾਨਵਰ ਤੇ ਉਹਨਾਂ ਮਤਲਬ ਬੁਰਾ ਮਨਾਣਾ ਹਾਂ ਹਾਂ ਉਹਨਾਂ ਆਖਣਾ ਤੁਸੀਂ ਕਿਉਂ ਕਰਦੇ ਹੋ, ਹਾਂ ਇਹਨਾਂ ਫਿਰ ਸਾਡਿਆਂ ਆਖਿਆ ਕਿ ਤੁਸੀਂ ਮਤਲਬ ਝਟਕਾ ਕਿਉਂ ਕਰਦੇ ਹੋ। ਹਾਂ ਤੇ ਜਥਾ ਬਣਿਆ, ਇਹ ਇੱਕ ਵਕਤ ਦੀ ਗੱਲ ਹੈ। ਅੱਛਾ ਫਿਰ ਮਗਰੋਂ ਅਮਨ ਸ਼ਾਂਤੀ ਹੋਈ ਬਿਲਕੁਲ ਠੀਕ ਠਾਕ ਅੱਛਾ ਇਹ ਜਿਹੜਾ ਤੁਸੀਂ ਦੱਸਦੇ ਹੋ ਪਏ ਲੰਬੜਦਾਰਾਂ ਦਾ ਘਰ, ਹਾਂ ਇਹ ਬੜੇ ਅਮਨ ਵਾਲੇ ਇਹ ਲੰਬੜਦਾਰਾਂ ਦੇ ਘਰ ਆਂਦੇ ਹਨ, ਨਾ ਇਹ ਝਟਕਾ ਖਾਂਦੇ ਹਨ ਤੇ ਨਾ ਇਹ ਆਪਣਾ ਉਹ ਹਲਾਲ ਖਾਂਦੇ ਹਨ ਤੇ ਨਾ ਹੀ ਕੀ ਉਹਨਾਂ ਥੋਮ ਗੰਡਾ ਖਾਂਦੇ ਸਨ। ਤੇ ਇਹ ਜਿਸ ਦਿਨ ਇਹਨਾਂ ਨੇ ਕੋਈ ਝਟਕਾ ਕਿਸੇ ਨੇ ਪਿੰਡ ਦੇ ਵਿੱਚ ਕਰਨਾ, ਇਹਨਾਂ ਆਪਣੀ ਖੂਹੀ ਘਰ ਦੇ ਨਾਲ ਖੂਹੀ ਹਾਂ ਵੱਖਰੀ ਖੂਹੀ ਸੀ। ਹਾਂ ਤੇ ਉਹਨਾਂ ਬਸ ਬੰਦ ਹੁਣ ਇਹਨਾਂ ਬੰਦ ਕੀਤੀ ਰਾਜਪੂਤਾਂ ਨੇ, ਅੱਛਾ ਹੁਣ ਬੰਦ ਹੋਈ ਹੈ। ਉਹਨਾਂ ਬੰਦ ਕਰ ਲੈਂਦੇ ਹਨ, ਕੁੰਡੀ ਮਾਰ ਲੈਂਦੇ ਹੁੰਦੇ ਹਨ। ਨਾ ਨਹੀਂ ਉਹ ਤਾਂ ਪਾਣੀ ਕਿਸੇ ਪੀਣੀ ਹੈ ਦਿੰਦੇ ਹੋਗੇ, ਆਪੇ ਪੀ ਜਾਣ ਆਪਣੇ ਘਰੋਂ। ਅੱਛਾ ਅੱਛਾ ਆਪਣੀ ਖੂਹੀ ਉਹਨਾਂ ਲਾਈ ਸੀ। ਸਹੀ। ਇਹ ਖੂਹੀ ਇਹ ਵੀ ਘਰ ਸੀ, ਇਹ ਵੀ ਘਰ ਸੀ, ਵਿਚਕਾਰ ਖੂਹੀ ਸੀ। ਹਾਂ ਹਾਂ ਮਗਰੋਂ ਬਾਅਦ ਬੜਾ ਚਿਰ ਇਹਨਾਂ ਰੱਖੀ, ਫਿਰ ਇਹਨਾਂ ਬੰਦ ਕਰ ਦਿੱਤੀ। ਬੜਾ ਬਿਲਕੁਲ। ਚਿਰ ਰਹੀ ਹੈ। ਸਹੀ 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 ਠੀਕ ਹੋ। ਉਹ ਹੈ। ਤੇ ਬਜ਼ੁਰਗੋ ਉਂਝ ਦੱਸੋ ਆਪਣੇ ਤਜਰਬੇ ਦੀ ਬੁਨਿਆਦ ਤੇ, ਹੁਣ ਮਾਸ਼ਾਅੱਲਾ ਕੋਈ 90 ਕੁ ਸਾਲ ਉਮਰ ਹੋ ਗਈ ਹੋਣੀ ਹੈ ਹਾਂ ਤੁਹਾਡੀ, ਦੋ ਕਰਨਾ ਪਏ। 2 ਘੱਟ 90। ਹਾਂ ਵੇਲਾ ਉਹ ਚੰਗਾ ਸੀ ਕਿ ਹੁਣ ਦਾ ਚੰਗਾ ਸੀ? ਵੇਲਾ ਉਹ ਹੀ ਚੰਗਾ ਸੀ। ਅੱਛਾ ਹੂੰ। ਹਾਲਾਂਕਿ ਉਹ ਉਹਨਾਂ ਦਾ ਮਜ਼ਹਬ ਹੋਰ ਸੀ, ਤੁਹਾਡਾ ਹੋਰ ਸੀ। ਉਹ ਵੇਲਾ ਉਹ ਚੰਗਾ ਸੀ, ਉਦੋਂ ਨਾ ਸਲੂਕ ਇਤਫਾਕ ਬੜਾ ਸੀ, ਹਾਂ ਇੱਕ ਹਿਆ ਬੜਾ ਸੀ, ਹਾਂ ਇੱਕ ਜਿਵੇਂ ਧੀ ਭੈਣ ਨੂੰ ਧੀ ਭੈਣ ਸਮਝਣਾ। ਹਾਂ ਸੁਣੀ ਗੱਲ, ਬਿਲਕੁਲ ਚਲੋ ਪੰਜੇ ਉਂਗਲਾਂ ਤੇ ਇੱਕੋ ਜਿਹੇ ਨੇ, ਕੋਈ ਹੈ ਵੀ ਸਾਡੇ ਵਿੱਚ ਬਦਮਾਸ਼ ਜਿਵੇਂ ਹੁਣ ਵੀ ਲੋਕਾਂ ਨੂੰ ਲੁੱਟਦੇ ਨੇ, ਹਾਂ ਇਸ ਤਰ੍ਹਾਂ ਹੈ ਵੀ ਸਾਨੂੰ ਉਹਨਾਂ ਦੇ ਵਿੱਚ ਬੰਦੇ। ਬਾਕੀ ਸਾਡੇ ਪਿੰਡ 'ਚ ਉਂਝ ਅਮਨ ਸੀ, ਸਹੀ ਸਹੀ ਸਾਡੇ ਪਿੰਡ 'ਚ ਇਹੋ ਜਿਹੀ ਗੱਲ ਕੋਈ ਨਹੀਂ ਸੀ। ਸਹੀ ਸਹੀ ਸਾਡੇ ਚਲੋ। ਪਿੰਡ ਜਿੰਨੇ ਕੋ ਤਾਕਤਵਰ ਉਹ ਸਨ ਨਾ, ਹਾਂ ਉਹਨੇ ਮਤਲਬ ਸਾਡੇ ਜਿਹੜੇ ਕਮੀ ਬੰਦੇ ਹਨ ਉਹ ਤਾਕਤਵਰ ਸਨ। ਹਾਂ ਤੇ ਉਹ ਇੱਕੋ ਹੀ ਮਤਲਬ ਗੱਲ ਸੀ ਉਹਨਾਂ ਦੀ। ਤੇ ਸਹੀ ਉਹ ਕਦੀ ਨਹੀਂ, ਨਾ ਕਦੀ ਵਾਧਾ ਤੇ ਨਾ ਕਦੀ ਘਾਟਾ ਨਹੀਂ ਹੋਣ ਦਿੱਤਾ। ਸਹੀ ਸਹੀ ਸਹੀ। ਚਲੋ ਜੀ ਬੜੀ ਮਿਹਰਬਾਨੀ ਬਜ਼ੁਰਗੋ, ਤੁਹਾਡਾ ਟਾਈਮ ਦਿੱਤਾ, ਬਹੁਤ ਸ਼ੁਕਰੀਆ। ਠੀਕ ਹੈ ਜੀ। ਚਲੋ ਬਈ ਹੁਣ ਲੋ ਜੀ, ਅਸੀਂ ਹੁਣ ਬਜ਼ੁਰਗਾਂ ਨਾਲ ਚੱਲੇ ਆ ਪਿੰਡ ਵੇਖਣ, ਜਿਵੇਂ ਤੁਹਾਨੂੰ ਦੱਸਿਆ ਸੀ, ਤੇ ਨਾਲ ਪੁੱਛਾਂਗੇ ਬਜ਼ੁਰਗਾਂ ਨੂੰ ਘਰ ਪੁਰਾਣੇ। ਬਜ਼ੁਰਗੋ ਘਰ ਤੇ ਆ ਵੀ ਪੁਰਾਣੇ ਦੇਸ਼ ਦੇ ਨੇ ਕਿ ਬਾਅਦ ਦੇ ਬਣੇ ਨੇ? ਹਾਂ ਆ ਗੱਲ ਜਿਹੜਾ ਜਿਹੜਾ ਕੋਈ ਘਰ ਚੇਤੇ ਆਇਆ ਜਾਏ ਸਾਨੂੰ ਨਾਲ ਨਾਲ ਦੱਸੀ ਜਾਇਆ ਜੇ ਫਿਰ ਅਗਾ। ਲੋ ਜੀ ਇਹ ਪਿੰਡ ਦੀਆਂ ਉਹੀ ਪੁਰਾਣੀਆਂ ਭੀੜੀਆਂ ਗਲੀਆਂ, ਹਾਂ ਜੀ ਤੰਗ ਤੰਗ, ਉਹਨਾਂ ਨੀਹਾਂ ਦੇ ਉੱਤੇ ਹੀ ਜਿਹੜਾ ਸਾਰਾ ਉਹਨਾਂ ਲੋਕਾਂ ਚੁੱਕ ਦਿੱਤੀਆਂ ਨੇ ਕੰਧਾਂ। ਅੱਛਾ ਇੱਕ ਖੂਹੀ ਇੱਥੇ ਦੱਸਣ ਦੇ ਹੋ ਭਾਈ ਅੰਸਰ ਤੁਸੀਂ? ਨਹੀਂ ਨਹੀਂ ਹਾਂ ਆ ਜਾ ਚੱਲ ਖੁਈ ਦੱਸ ਨੇ ਜਿਹੜੇ ਘਰ ਉਹ ਲੰਬੜਾਂ ਦੇ ਘਰ ਸੀ। ਅੱਛਾ ਅੱਛਾ। ਤੇ ਇਹ ਮਹੱਲਾ ਜਿਹੜਾ ਸੀ ਇਹ ਸਾਰਾ ਇਹ ਮੁਸਲਮਾਨਾਂ ਦਾ ਹੀ ਸੀ? ਇੱਥੇ ਸਾਡਾ ਘਰ ਸਾਡੇ ਡੇਰੇ 10 ਦਿਨ ਪਹਿਲੋਂ ਇੱਥੇ ਹੁੰਦੇ ਹਨ। ਅੱਛਾ ਇਹ ਪਿੰਡ ਦੇ ਨਾਲ ਨਾਲ ਖਾਈ ਸੀ, ਅੱਛਾ ਮਤਲਬ ਜਿਵੇਂ ਸੇਮ ਨਾਲ ਹੀ ਹੁੰਦੀ ਹੈ। ਹਾਂ 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 ਇਹਦੇ ਵਿੱਚ ਨੜ ਲੱਗੇ ਹੁੰਦੇ ਹਨ ਤੇ ਉਹਨਾਂ ਲੋਕਾਂ ਨੇ ਕੱਢੀ ਹੁੰਦੀ ਸੀ ਵੀ ਚਲੋ ਇਹ ਚੋਰ ਚਾਰ ਦਾ ਜਰਾ ਰਾਹ ਬੰਦ ਹੁੰਦਾ ਹੈ। ਹਾਂ ਹਾਂ ਇੱਥੇ ਕਰਕੇ ਆਂਦੇ ਨੇ ਬੂਹਾ ਲੱਗਾ ਹੁੰਦਾ ਸੀ ਉੱਥੇ ਪਿੰਡ ਦਾ? ਪਿੰਡ ਦਾ। ਅੱਛਾ ਤੇ ਉਹ ਰਾਤ ਨੂੰ ਜਦੋਂ ਸਮਝ ਆਏ 1-2 ਵਜੇ ਫਿਰ ਬੂਹਾ ਬੰਦ ਕਰ ਜਾਂਦਾ ਸੀ ਕੋਈ। ਯਾਨੀ ਜਿਹੜਾ ਕੋਈ ਟਾਈਮ ਹੋਣਾ ਕਿ ਸਾਰੇ ਜੀ ਆ ਗਏ ਨੇ ਹਾਂ ਵਾਪਸ? ਬਸ ਅੱਛਾ 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 ਠੀਕ ਹੋ ਗਿਆ। ਤੇ ਇਹ ਘਰ ਕਿਹਨਾਂ ਦਾ ਦੱਸਦੇ ਹੋਇਆ, ਕਿਹਨਾਂ ਦਾ ਹੁੰਦਾ ਸੀ? ਤੁਹਾਡਾ ਹੁੰਦਾ ਸੀ ਇਹ ਇੱਥੇ? ਪਹਿਲੋਂ ਗਏ ਸਾਡੇ ਵਡੇਰੇ ਇੱਥੇ ਹੁੰਦੇ ਹਨ। ਅੱਛਾ 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 ਇੱਥੋਂ ਫਿਰ ਉਹ ਛੱਡ ਕੇ ਉਹ ਚੱਲ ਪਰਾਂ ਤੋਰ ਗੱਲਾਂ ਦੀਆਂ ਗਲੀਆਂ। ਸਹੀ। ਤੇ ਇਹ ਮਹੱਲਾ ਕਿਹੜਾ ਕੋ ਆਂਦਾ ਸੀ ਜਿਸ ਮਹੱਲੇ 'ਚ ਅਸੀਂ ਹੁਣ? ਮੱਲਾ ਮੁੱਲਾ ਸੇ ਕੋਈ ਪਿੰਡ ਸੀ, ਪਿੰਡ ਅੱਛਾ, ਦੇ ਸਾਰਾ ਪਿੰਡ ਹੀ। ਥਾਵਾਂ ਤੇ ਮੱਲੇ ਹੁੰਦੇ ਹਨ ਨਾ। ਹਾਂ 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 ਆ ਨੁੱਕਰ ਤੋਂ ਲਾ ਕੇ ਨਾ ਅੱਛਾ ਆ ਜਿਹੜੀ ਨੁੱਕਰ ਆ ਵੇਖੋ, ਹਾਂ ਆ ਹਾਂ ਖੱਟੀ ਕਲੀ ਵਾਲਾ, ਆਹੋ ਇਹ ਨੁੱਕਰ ਤੋਂ ਲਾ ਕੇ ਤੇ ਉਹ ਨੁੱਕਰ ਸੀ ਕਰੋ ਨਾ ਲੰਬੜਾਂ ਦੇ ਥਾਂ ਸੀ ਅੱਛਾ ਤਰਨ ਸਿੰਘ ਦਾ। ਤਰਨ ਸਿੰਘ ਦਾ। ਹਾਂ ਜੀ। ਠੀਕ ਹੋ ਗਿਆ। ਤੇ ਇਹ ਹਈਏ ਕੁਛ ਪਿਆ ਵੀ ਇਸ ਮੈਂ ਤੁਹਾਨੂੰ ਕੰਧ ਦਾ ਪੁੱਛਣਾ ਪਿਆ ਜਿਹੜੀ ਆ ਉਹ ਅੱਗੇ ਪਈ ਹੈ ਥੋੜੀ ਜੀ। ਚਲੋ ਉਹ ਵੀ ਤੁਹਾਨੂੰ ਦੱਸਦੇ ਆ ਬੂਹਾ ਸੀ ਇੱਥੇ, ਅੱਛਾ ਇੱਥੇ ਅੰਦਰ ਬਾਰੇ ਇੱਥੇ ਖੂਹੀ ਸੀ ਉਹਨਾਂ ਦੀ, ਸਿੱਖਾਂ ਦੀ ਖੋਈ ਜਿਹੜੀ ਤੇ ਉਹ ਤਰਨ ਸਿੰਘ ਦੀ। ਤਰਨ ਸਿੰਘ ਦੀ, ਅਸੀਂ ਜਿਹੜੇ ਉਹ ਢੋਲ ਲੈਂਦੇ ਹੁੰਦੇ ਹਨ। ਆਹੋ ਹਾਂ ਇਹ ਅੱਛਾ ਬੂਹਾ ਅੱਛਾ ਬਾਹਰ ਉਹ ਹੈ। ਇੱਥੇ ਸੀ, ਗਲੀ ਏਡੀ ਸੀ ਉਦੋਂ ਵੀ? ਐਸ ਵਿਹੜੇ ਚੋਂ ਖੂਹੀ ਹੈ। ਅੱਛਾ 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 ਹਾਂ ਜੀ, ਕਿਉਂਕਿ ਸਾਰੀ ਜਗ੍ਹਾ ਜੋ ਉਹਨਾਂ ਦੀ ਸੀ, ਹਾਂ ਉਹਨਾਂ ਹਾਂ ਵਿਚਕਾਰ ਵਿਹੜੇ ਤੇ ਖੂਹੀ ਲਾਈ ਸੀ। ਹੁਣ ਅੱਛਾ ਇਹ ਥਾਂ ਆ ਗਏ ਆ ਕੋਈ 2 ਧਿਰਾਂ ਕੋਲ, ਸਹੀ। 2 ਹੁਣ ਇੱਥੇ 2 ਘਰ ਰਹਿੰਦੇ ਨੇ।
ਤੇ ਇਹ ਜਿਹੜਾ ਘਰ ਹੈ ਜਿਹੜਾ ਹਜੇ ਵੀ ਆ ਉਂਝ ਦਾ ਉਂਝ ਇਹ ਘਰ ਉਹਨਾਂ ਦਾ ਤਨ ਸਿੰਘ ਕਹੀਏ ਨਾ, ਉਹ ਨੁੱਕਰ ਤੋਂ ਲਾ ਕੇ ਗਲੀ ਦੀ ਤੋਂ, ਅੱਛਾ ਉਸ ਗਲੀ ਤੋਂ ਲੈ ਕੇ ਉਹ ਨੁੱਕਰ ਤੋਂ ਲਾ ਕੇ ਤੇ ਉਹ ਨੁੱਕਰ ਸੀ ਘਰ। ਉਸ ਨੁੱਕਰ ਤੱਕ ਹੁਣ ਤੇ ਵਾਹਵਾ ਸਾਰੇ ਘਰ ਹੋ ਗਏ ਨੇ ਵਿੱਚ। ਹੁਣ ਇਹਦੇ ਵਿੱਚ ਨੇ ਮਿਸਾਲ ਇਹ ਸੀ ਗੁਲਜ਼ਾਰ ਕਾ, ਗੁਲਜ਼ਾਰ ਕੇ ਇੱਥੇ ਹੁੰਦੇ ਹਨ ਨਾ। ਅੱਛਾ ਜਿਹੜੇ ਹੁਣ ਉਹਨਾਂ ਤੋਂ ਬਾਅਦ ਰਹਿੰਦੇ ਹਨ ਰਾਣਾ ਗੁਲਜ਼ਾਰ ਜਿਨ੍ਹਾਂ ਦਾ ਹਾਂ ਨਾਮ। ਜੀ, ਅੱਛਾ ਰਾਣੇ ਗੁਲਜ਼ਾਰ ਤੇ ਅੱਗੋਂ ਦੇ ਰਾਣੇ ਗੁਲਜ਼ਾਰ ਦੇ ਮੁੰਡੇ ਨੇ ਅੱਛਾ ਇੱਥੇ, ਰਾਣਾ ਵੀ ਫੌਤ ਹੋ ਗਿਆ, ਉਹਦਾ ਇੱਕ ਮੁੰਡਾ ਵੱਡਾ ਵੀ ਫੌਤ ਹੋ ਗਿਆ। ਅੱਛਾ ਅੱਛਾ ਹੁਣ ਇਹਦੇ ਵਿੱਚ ਰਹਿੰਦੇ ਨੇ ਉਹਦੇ 3 ਮੁੰਡੇ ਅੱਛਾ ਤੇ ਇੱਕ ਮੁੰਡਾ ਨਾਲ ਹੀ ਆ ਸਾਈਡ ਤੇ ਸੱਜੇ ਹੱਥ ਠੀਕ ਹੋ ਗਿਆ। ਤੇ ਇਹ ਬਜ਼ੁਰਗੋ ਆਪਣਾ ਵਾਹਵਾ ਪਿਲਰ ਸ਼ਿਲਰ ਇਹਨਾਂ ਬਣਾਏ ਸਨ, ਮਕਾਨ ਸੋਹਣਾ ਲੱਗਦਾ ਬਣਿਆ ਸੀ ਉਸ ਵਕਤ ਦੇ ਵਿੱਚ ਵੀ। ਆਹ ਜਿਵੇਂ ਉਹ ਇਹ ਪੁਰਾਣਾ, ਵੇਖੋ ਨਾ ਇਹ ਚੀਜ਼ ਇਹ ਪੁਰਾਣਾ ਉਹਨਾਂ ਦੇ ਵੇਲੇ ਦਾ ਬਣਿਆ ਹੈ ਨਾ, ਹਾਂ ਪਿਲਰ ਖਿਲਾ ਰਹੇ ਨੇ ਉਹਨਾਂ। ਇਹ ਉਹਨਾਂ ਦੇ ਵੇਲੇ ਦਾ ਹੀ ਹੈ। ਹਾਂ 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 ਇਹਨਾਂ ਗੁਲਜ਼ਾਰ ਕੇ ਚਾਲੀ ਛੱਤਿਆ ਅੰਦਰ ਬਾਹਰ ਜਿਹੜਾ ਛੱਤਿਆ ਜਾਂ ਨਹੀਂ ਨੇ ਦੇ ਰਿਹਾ। ਅੱਛਾ ਹਾਂ ਜੀ, ਆ ਉਸੇ ਵਕਤ ਦਾ ਹੀ ਪਿਆ ਪੁਰਾਣਾ ਮਕਾਨ। ਅੱਛਾ ਉਹ ਇੱਕ ਖੂਹੀ ਤੁਸੀਂ ਦੱਸ ਦਿਓ ਕਿ ਇੱਥੇ ਹੁੰਦੀ ਸੀ ਇਸ ਮਕਾਨ ਦੇ ਵਿੱਚ। ਹਾਂ ਜੀ, ਇਹ ਮਕਾਨ ਇੱਕੋ ਹੀ ਦਾ ਵਿਚਕਾਰ ਖੂਹੀ ਸੀ। ਅੱਛਾ ਠੀਕ ਆ ਹੋ ਉਹਨਾਂ ਛੱਤਿਆ ਨੇ ਗੁਲਜ਼ਾਰ ਕੇ ਨਵੇਂ ਚੱਲ। ਸਹੀ। ਇਹ ਸਾਰਾ ਲੰਬੜਦਾਰਾਂ ਦਾ ਮਕਾਨ ਸੀ। ਹਾਂ ਜੀ, ਇੱਥੋਂ ਤੱਕ ਕੇ ਨੰਬਰ। ਅੱਛਾ ਗੁਰਦੁਆਰਾ ਇੱਥੇ ਹੁੰਦਾ ਸੀ ਇਸ ਜਗ੍ਹਾ ਦੇ ਵਿੱਚ। ਹਾਂ ਜੀ, ਅੱਛਾ ਇਹ ਜਿਹੜਾ ਹੁਣ ਮਕਾਨ ਬਣ ਗਿਆ ਇੱਥੇ ਹੁਣ ਇਹ ਮਕਾਨ ਇੰਨੀ ਕੀ ਜਗ੍ਹਾ ਦੇ ਵਿੱਚ ਹੀ ਹੁੰਦਾ ਸੀ। ਨਹੀਂ, ਇਹ ਕਾਫੀ ਖੁੱਲੀ ਸੀ, ਪਰਾਂ ਚੜ੍ਹਦੇ ਉਹ ਨੁੱਕਰ ਤੋਂ ਲਾ ਕੇ ਤੇ ਪਰਲੀ ਸਾਈਡ ਤੇ ਵੀ, ਪਰਾਂ ਵੀ ਕੁਝ ਹੂੰ ਇਹ ਸਾਈਡ ਤੇ ਵੀ। ਉਹਦੇ ਉੱਤੇ ਖਲੋ ਕੇ ਲੈਂਗੇ ਨਾ ਫਿਰ ਤੈਨੂੰ ਕਲੀਅਰ ਹੈ। ਉਹ ਪਰਾਂ ਜਿਹੜਾ ਨਹੀਂ ਛੱਡਿਆ ਮਕਾਨ, ਅੱਛਾ ਇਹ ਸਾਰਾ ਚਿੱਟੀ ਕਲੀ ਤੱਕ ਮਾਰੋ ਆਗਾ ਕਰ ਉਹ ਅੱਛਾ। ਕਲੀ ਤੋਂ ਲਾ ਕੇ ਤੇ ਇਹਦੇ ਵਿੱਚੋਂ ਵੀ ਪਰਾਂ ਥੋੜਾ ਜਿਹਾ ਆਂਦੇ ਨੇ ਅਸੀਂ ਵਾਹਵਾ ਖੁੱਲਾ ਸੀ ਇਹ ਥਾਂ। ਅੱਛਾ ਨਾਲ ਦੇ ਹਾਂ ਦੋ ਜੀ। ਜਗ੍ਹਾ ਆਈ ਸੀ ਇਹ। ਠੀਕ ਹੈ। ਤੇ ਤੇ ਇਹ ਉਹ ਘਰ ਕਿਹੜੇ ਹੁੰਦੇ ਆ, ਥੋੜੇ ਜਿਹਾ ਘਰ ਤੇ ਹੁੰਦੇ। ਇਹ ਜਿਹੜੀ ਉੱਚੀ ਜਗ੍ਹਾ ਹੈ ਹਾਂ ਜੀ, ਇਹ ਉੱਚੀ ਜਗ੍ਹਾ ਜਿਹੜੀ ਇੰਜ ਬਣੀ ਹਾਂ ਜੀ, ਮੇਨ ਪਿੰਡ ਦਾ ਇਹ ਪਿੰਡ ਦੇ। ਇਹ ਪਿੰਡ ਦੀ ਗਲੀ ਸ਼ੁਰੂ ਤੋਂ ਹਾਂ ਜੋ ਵੇਖੀ ਉਦੋਂ ਦਾ ਇਹ ਥਾਂ ਇਹਨਾਂ ਕੋਲ ਹੈ। ਅੱਛਾ 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 ਹਾਂ, ਸਹੀ ਇਹ ਠੀਕ। ਅੰਮ੍ਰਿਤਸਰ ਤੋਂ ਆਏ ਹਨ ਲੋਕ ਤੇ ਇੱਥੇ ਹੁੰਦਾ ਸੀ ਪਿਓ ਅੱਛਾ ਤੇ 2 ਮੁੰਡੇ ਉਹਦੇ, ਹਾਂ ਹਾਂ ਇੱਕ ਬੱਚੀ ਹੁੰਦੀ ਸੀ। ਇੱਥੇ ਉਹਦਾ ਵੱਡਾ ਮੁੰਡਾ ਸੀ, ਇਹਨੂੰ ਨਾ ਜਿਹੜੇ ਗੁਰਦੁਆਰਾ ਕਮਰਾ ਛੱਤਿਆ ਸੀ ਉਹਨੂੰ ਢੇਰ ਬਧੇਰ ਕਰਕੇ ਤੇ ਉਸ ਫਿਰ ਉਹਨੂੰ ਕਮਰਾ ਉਹਨਾਂ ਛੱਤ ਲਿਆ ਸੀ। ਠੀਕ ਹੋ ਉਹ ਗਿਆ। ਫਿਰ ਵੇਚ ਵੱਟ ਕੇ ਤੇ ਉਹ ਹਾਂ, ਵੱਡੇ ਫੌਤ ਹੋ ਗਿਆ ਸਹੀ। ਤੇ ਨਿੱਕੇ ਜਿਹੜੇ ਹਨ ਉਹ ਤੋਂ ਚਲਾ ਗਿਆ। ਅੱਛਾ ਇਹ ਇੱਕ ਤੇ ਉਹ ਜਿਹੜੇ ਸਨ ਆਪਣਾ ਪਿਆਰਾ ਤੇ ਸ਼ਿੰਗਾਰਾ ਜਿਹੜਾ ਤੁਸੀਂ ਨਾਮ ਲੈਂਦੇ ਸੋ ਪਏ ਅੱਗੇ, ਹਾਂ ਜੀ, ਉਹਨਾਂ ਦੇ ਘਰ ਕਿੱਥੇ ਕਰ ਗਏ? ਉਹ ਨਹੀਂ ਸਾਨੂੰ ਪਤਾ ਹੁਣ ਕਿੱਥੇ ਹੁੰਦੇ ਹਨ ਕਿੱਥੇ ਨਹੀਂ ਹਨ, ਤੇ ਉੱਥੇ ਹੀ ਵੇਖਣੇ ਕੱਲਾ ਰਹੀ ਡੇਰੇ ਤੇ। ਡੇਰੇ ਤੇ ਵੇਖ। ਹਾਂ, ਅੱਛਾ ਉਹ ਅੱਛਾ। ਜਾਗਰ ਸਿੰਘ ਦੇ ਮਕਾਨ ਦਾ ਸਾਨੂੰ ਪਤਾ, ਉਹ ਕਿਹੜਾ ਸੀ? ਉਹ ਆ ਚਲਾ ਉਹ ਨੁੱਕਰ ਚ। ਅੱਛਾ ਜੀ। ਗਲੀਆਂ ਤੇ ਸਾਰੀਆਂ ਹੀ ਉਸੇ ਤਰ੍ਹਾਂ ਹੀ ਭਿੜੀਆਂ ਗਲੀਆਂ ਹੈ। ਆਹੋ ਜੀ, ਉੱਥੇ ਉੱਥੇ ਜੇ ਮਕਾਨ ਵੀ ਲੋਕਾਂ ਨੇ ਬਣਾ ਲਿਆ ਤੇ ਗਲੀਆਂ ਤੋਂ ਨਹੀਂ ਰਹੀਆਂ ਨਾ। ਹਾਂ ਸਗੋਂ ਗਲੀਆਂ ਲੋਕ ਜ਼ਮਾਨਾ ਆ ਗਿਆ ਹਰਾਨ ਦੀ ਕੋਸ਼ਿਸ਼ ਕਰਦੇ ਨੇ। ਹਾਂ ਗਲੀ ਦਾ ਤੇ ਸੋ ਨਾਲ ਹਰਾਨ ਦੀ ਕੋਸ਼ਿਸ਼ ਕਰਦੇ ਨੇ, ਛੱਡਣ ਦਾ ਥਾਂ ਨਹੀਂ ਕਰਦੇ। ਹਾਂ ਹਾਂ ਸਹੀ। ਆ ਜਿਹੜਾ ਸਾਹਮਣਾ ਥਾਂ ਹੈ ਨਾ, ਆਹਾ ਇਹ ਸੀ ਉਹਦਾ। ਅੱਛਾ ਠੀਕ ਹੋ ਗਿਆ। ਅੱਛਾ ਇਹ ਤੋੜੋ ਉੱਥੋਂ ਤੱਕ। ਆਹ ਨੁੱਕਰ ਤੋਂ ਗਲੀ ਹੈ ਪੇ। ਅੱਛਾ ਤੋਂ ਉਹਦਾ ਨਾਲ ਗਲੀ ਹੈ ਨਾ, ਹਾਂ ਹਾਂ ਉਹ ਨੁੱਕਰ ਤੋਂ ਲਾ ਕੇ ਤੇ ਇਹ ਨੁੱਕਰ ਦੀ ਕਰ। ਅੱਛਾ ਇਹ ਅੱਗੇ ਇੰਜ ਵੀ ਗਲੀ ਜਾਂਦੀ ਹੈ ਭਈ? ਅੱਗੇ ਉਹ ਪਰਾਂ ਕਸ਼ਮੀਰੀਆਂ ਦੇ ਘਰ ਸਨ, ਮੁਸਲਮਾਨਾਂ ਦੇ। ਅੱਛਾ ਠੀਕ ਹੋ ਗਿਆ। ਇਹ ਵੀ ਪੁਰਾਣਾ ਹੀ ਮਕਾਨ ਖਲੋਤਾ ਹੈ ਇਹਦਾ ਵੀ ਇਹ ਤਾਂ। ਵੀ ਮਕਾਨ ਸਿੱਖਾਂ ਦੇ ਪਤਾ ਨਹੀਂ ਉਹ ਕਿਹੜੇ ਬੰਦੇ ਦਾ ਸੀ। ਹਾਂ ਤੇ ਹਾਂ ਇੱਥੇ ਫਿਰ ਰਾਜਪੂਤ ਆ ਗਏ ਹਨ ਵਿੱਚ ਉਹਨਾਂ ਹਾਂ ਆ ਹਾਂ ਕੇ ਲਿਆ ਤੇ ਉਹ ਰਾਜਪੂਤ ਵੇਚ ਗਏ ਨੇ। ਹਾਂ। ਉਹ ਸਾਰਾ ਪਤਰੀਆ ਹੀ ਲੱਗਦਾ ਉਹਨੇ ਲੈ ਲਿਆ ਤੇ ਉਹ ਉੱਥੇ ਖੂਹ ਬਾਵੇਂ ਵਾਲੇ ਤੇ ਉਹਨਾਂ ਦੀ ਜ਼ਮੀਨ ਸੀ, ਅੱਛਾ ਉੱਥੇ ਜਾ ਅੱਛਾ, ਕੇ ਉਹਨਾਂ ਪਾ ਲਿਆ ਨੇ। ਠੀਕ ਹੋ ਉਹਨਾਂ ਗਿਆ, ਠੀਕ। 3 ਭਰਾ ਹਨ, ਇਹਨਾਂ ਹਾਂ ਤਰਾਂ ਉੱਥੇ ਜਾ ਕੇ ਆਪਣੇ ਮਕਾਨ ਪਾ ਲਿਆ। ਇਧਰੋਂ ਵੀ ਭਾਈ ਅੰਸਰ ਅਸੀਂ ਨਿਕਲ ਜਾਾਂਗੇ ਆ ਬਾਹਰ। ਨਿਕਲ ਜਾਂਦੀ ਆ ਵੇਖੋ ਨਾ, ਹਾਂ ਉਹ ਅੱਗੇ ਦੇ 2 ਘਰ 3 ਅੱਛਾ ਉਹ ਨੇ ਬੱਚਾਂ ਦੇ ਅੱਛਾ ਤੇ ਉਹ ਆ ਗਲੀ ਫਰਾਈ ਨੂੰ ਜਾਂਦੀ ਹੈ। ਆਹ ਨੁੱਕਰ ਤੋਂ ਲਾ ਕੇ ਤੇ ਇਹ ਤਨੋਂ ਨੁੱਕਰ ਗਲੀ ਤੇ ਉਹ ਪੁਰਾਣੀ ਅੱਛਾ ਇਹ ਜਿਨ੍ਹਾਂ ਦਾ ਜਾਗਰੀਆਂ ਵਾਲਾ ਖੂਹ ਸੀ ਆ ਇਹ ਉਹਨਾਂ ਦਾ ਮਕਾਨ ਤੁਸੀਂ ਹਾਂ ਜੀ। ਦੱਸਣ। ਠੀਕ ਹੋ ਗਿਆ। ਮਹੌਰ ਤਾਂ ਕੋਈ ਨਹੀਂ ਮੇਰੇ ਹਾਲ ਕੋ ਪੁਰਾਣੇ ਮਕਾਨ। ਨਹੀਂ ਆ ਹਾਂ ਇਹ ਹਾਂ। ਪੁਰਾਣੇ ਸੰਦੇ ਤੇ ਆ ਤੇ ਨਵੇਂ ਹੀ ਸਾਰੇ ਪਿੱਛੇ ਸਹੀ ਸਹੀ ਸਹੀ। ਹਾਂ ਨੂੰ ਉਦੋਂ ਦੇ ਹੀ ਹੋਣੇ ਹਾਂ? ਹਾਂ ਸਿੱਖਾਂ ਦੇ ਵੇਲੇ ਦੇ ਹੀ ਆ, ਪਰ ਹਾਂ ਮੁਸਲਮਾਨਾਂ ਦੇ ਅੱਛਾ 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 ਹੈਨ ਪੁਰਾਣੇ ਹੀ ਉਸੇ ਹਾਂ ਵਕਤ ਦੇ। ਪੁਰਾਣੇ ਇਹ ਗਲੀਆਂ ਆਂਦੀ ਸਨ। ਇਹ ਜਿਹੜੇ ਸਿੱਖ ਸਨ ਨਾ, ਹਾਂ ਉਹ ਆ ਜਿਹੜੀ ਗਲੀ ਆਏ ਆ ਨਾ, ਹਾਂ ਹਾਂ ਉਸ ਗਲੀ ਉਹ ਨੁੱਕਰ ਤੋਂ ਲਾ ਕੇ ਜੇ ਸਰਸੇਕ ਦੀ ਨੁੱਕਰ ਲੱਗਦੀ ਉਹ ਗਲੀ ਤੋਂ ਲਾ ਕੇ ਇਹ ਨੁੱਕਰ ਦੀ ਕਰਸਾਂ ਸਿੱਖ।
ਅੱਛਾ ਤੇ ਜਾਂ ਪਰਾਂ ਨੂੰ ਚੜ੍ਹਦੇ ਜਾਈਏ ਤੇ ਉੱਥੇ ਇੱਕ ਗਲੀ ਆ ਜਾਂਦੀ ਤੇ ਇੱਕ ਆਉਂਦੀ ਦੀ ਬਸ ਉਹ ਸਿਰਫ ਬਾਕੀ ਪਰਾਂ ਉਹ ਵੀ ਸਾਰੇ ਮੁਸਲਮਾਨ ਸਨ ਉੱਤਰ ਵਿੱਚ ਆਉਂਦੇ ਵੀ ਸਾਰੇ ਸਹੀ। ਵਿਚਕਾਰ ਹੀ ਸਨ ਸਿਰਫ। ਯਾਨੀ ਅਸੀਂ ਹੁਣ ਜਿੱਥੇ ਜਿੱਥੇ ਉਹ ਰਹਿੰਦੇ ਸਨ ਉਹਦਾ ਅਸੀਂ ਸਾਰਾ ਫਿਰ ਲਿਆ, ਗੋਲ ਚੱਕਰ ਲਾ ਲਿਆ ਇਹਦਾ। ਸਹੀ। ਲੋ ਜੀ ਸੱਜਣੋ, ਐਸੀ ਸਾਡਾ ਅੱਜ ਪਿੰਡ ਮਸੈਕੇ ਵਾਲੀ ਤੋਂ ਵਲਾਗ, ਠੀਕ ਹੈ ਜੀ। ਤੇ ਜਿੰਨਾ ਕੁ ਕੋਸ਼ਿਸ਼ ਕੀਤੀ ਹੈ ਵਿਖਾ ਸਕਦੇ ਬਜ਼ੁਰਗਾਂ ਕੋਲ ਇਨਫੋਰਮੇਸ਼ਨ ਲੈਣ ਦੀ, ਤੇ ਮਕਸਦ ਇਹੀ ਹੁੰਦਾ ਕਿ ਤਾਂ ਕਿ ਇਹਨਾਂ ਬਜ਼ੁਰਗਾਂ ਕੋਲੋਂ ਜ਼ਿਆਦਾ ਤੋਂ ਜ਼ਿਆਦਾ ਗੱਲਾਂ ਲੈ ਲਈਏ ਤਾਂ ਕਿ ਇਹ ਰਿਕਾਰਡ ਸੇਵ ਹੋ ਸਕੇ, ਠੀਕ ਹੈ ਜੀ। ਤੇ ਨਏ ਵਲਾਗ 'ਚ ਨਈ ਗੱਲਾਂ ਨਾਲ ਫਿਰ ਮੁਲਾਕਾਤ ਹੋਏਗੀ। ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਜੇ। ਰੱਬ ਰਾਖਾ।